ਤੁਸੀਂ ਉਹਨਾਂ ਦੇਖਿਆ ਮਗਰੀਆਂ ਬਣੀਆਂ ਪਈਆਂ, ਇਹਦੀਆਂ ਗਡੋਰੀਆਂ ਬੰਨ ਕੇ ਨਾ ਉਹਨਾਂ ਨੇ ਆ ਰੱਖੀਆਂ ਤੇ ਇਹ ਹੁਣ ਉਹ ਲੈ ਕੇ ਚੱਲੇ ਟਰਾਲੀ ਵਾਲੇ। ਟੋਕੇ ਲੱਗੇ ਨੇ, ਉੱਥੇ ਸਬੂਤੇ ਵੀ ਪਾਉਂਦੇ ਨੇ, ਕੁਤਰ ਕੇ ਵੀ ਪਾਉਂਦੇ ਨੇ, ਜਿਵੇਂ ਕਿਸੇ ਨੇ ਉੱਥੇ ਗੁੱਜਰ ਜ਼ਿਆਦਾ ਸ਼ੌਕੀਨ ਹੈਗੇ ਨੇ ਪੱਕੀ ਛੱਲੀ ਦੇ। ਅੱਛਾ ਅਸੀਂ ਉਧਰੋਂ ਤੁਹਾਨੂੰ ਡਿੱਗੀ ਹੋਈ ਮਕਈ ਜਿਹੜੀ ਵਿਖਾ ਕੇ ਤੇ ਮੁੜਦੇ ਆ ਰਹੇ ਸੀਗੇ ਤੇ ਅੱਗੇ ਮੇਰਾ ਭਰਾ ਖਲੋਤਾ ਯਾਸੀਨ, ਮੇਰਾ ਕਲਾਸ ਫੈਲੋ, ਤੇ ਬੜੇ ਚਿਰ ਬਾਅਦ ਸਾਡੀ ਮੁਲਾਕਾਤ ਹੋਈ ਜੀ। अस्सलाम वालेकुम। ਸਿਆਣੇ ਕਹਿੰਦੇ ਆ ਵੀ ਸੱਪ ਟੱਪ ਜੇ ਨਾ ਲਕੀਰ ਵੀ ਅਖੀਰ ਮੇਟੀ ਜਾਂਦੀ ਹੈ। ਭਾਵੇਂ ਉਹ ਘਰ ਦੇ ਕਿਸੇ ਕੀਮਤੀ ਜੀ ਨੂੰ ਡੰਗ ਮਾਰ ਕੇ ਵੀ ਗਿਆ ਹੋਵੇ ਨਾ, ਲਕੀਰ ਨਹੀਂ ਸਦਾ ਰਹਿੰਦੀ। ਲਕੀਰ ਤਾਂ ਝੱਟ ਦੀ ਝੱਟਾ ਫਿਰ ਮਿਟ ਜਾਂਦੀ ਹੈ। ਜਿਹੜਾ ਕੋਈ ਆਫਤ ਆਈ ਹੋਵੇ ਨਾ, ਉਹ ਆਫਤ ਦੇ ਨਿਸ਼ਾਨ ਵੀ ਮਿਟ ਜਾਂਦੇ ਆ, ਪਰ ਜਿਹੜਾ ਉਹ ਕਹਿ ਲਓ ਵੀ ਝਟਕਾ ਲੱਗਾ ਨਾ ਉਹ ਨੁਕਸਾਨ ਦਾ, ਉਹ ਹੌਲੀ ਹੌਲੀ ਜਾ ਕੇ ਬੰਦਿਆਂ ਨੂੰ ਭੁੱਲਦਾ, ਹੌਲੀ ਹੌਲੀ ਜਾ ਕੇ ਪੂਰਾ ਹੁੰਦਾ। ਪਿੱਛੇ ਜੇ ਜਿਹੜਾ ਹਨੇਰ ਚੱਲਿਆ ਨਾ, ਝਾਂਜਾ ਚੱਲਿਆ, ਸਾਡੇ ਵਾਸਤੇ ਤਾਂ ਉਹ ਖੁਦਾਈ ਆਫਤ ਸੀ ਤੇ ਅਸੀਂ ਅੱਲਾ ਤੋਂ ਮਾਫੀ ਵੀ ਮੰਗਦੇ ਹਾਂ ਵੀ ਰੱਬ ਦੀ ਜ਼ਾਤ ਸਾਨੂੰ ਇਦਾਂ ਦੀ ਆਫਤ ਤੋਂ ਬਚਾਈ ਰੱਖੇ। ਵੀ ਉਹਨੂੰ ਖਾਸੇ ਦਿਨ ਹੋ ਗਏ ਝਾਂਜੇ ਚੱਲੇ ਨੂੰ, ਤੁਹਾਨੂੰ ਦਿਖਾਇਆ ਵੀ ਸੀ ਕੀ ਹਾਲਾਤ ਬਣੇ ਸੀ। ਬਾਜ਼ੀ ਥਾਂ ਤੇ ਤਾਂ ਬੰਦੇ ਕਹਿੰਦੇ ਸੀਗੇ ਵੀ ਯਾਰ ਇਹ ਅੱਗੇ ਵੀ ਟਾਂਡਾ ਤੋੜ ਆਂਦਾ ਆਸੂ ਦੇ ਵਿੱਚ ਤੇ ਇਹ ਖਲੋ ਜਣੀਆਂ ਮੱਕੀਆਂ ਵੀ ਖਲੋ ਜਾਣਗੀਆਂ, ਪਰ ਉਹ ਹਾਲਾਤ ਕੋਈ ਨਹੀਂ ਬਣੇ। ਕਈ ਥਾਂ ਤੇ ਮੱਕੀ ਨੇ ਦਾਣਾ ਨਹੀਂ ਚੱਕਿਆ, ਕਈ ਥਾਂ ਤੇ ਸੇਰੀ ਨਹੀਂ ਚੱਕਿਆ, ਇਦਾਂ ਦੀ ਟੁੱਟੀ ਸੀ। ਅਸੀਂ ਵੀ ਆਪਦੇ ਡੰਗਰਾਂ ਨੂੰ ਪਾ ਰਹੇ ਹਾਂ ਤੇ ਅਸੀਂ ਇੱਥੇ ਆਪਣੇ ਭਰਾ ਕੋ ਆਏ ਹਾਂ, ਅਸਲਮ ਖਾਨ ਬਲੋਚ ਸਾਹਿਬ, ਸਾਡੇ ਭਰਾ ਜੀ ਜ਼ਿਮੀਦਾਰ ਆ। ਤੇ ਇਹਨੇ ਜਿੰਨੀ ਮੱਕੀ ਸੀ ਨਾ, ਇਹਨੇ ਅਡੀਕ ਕੇ ਜਦੋਂ ਵੇਖਿਆ ਨਾ ਵੀ ਇਹਦਾ ਮੂੰਹ ਹੀ ਭੈੜਾ ਕਰ ਗਈ ਮੱਕੀ, ਇੰਨਾ ਖਰਚਾ ਕਰਕੇ ਤਿਆਰ ਮੱਕੀ, ਜਦੋਂ ਅਖੀਰ ਵੇਖ ਕੇ ਤੇ ਇਹਨੇ ਫਿਰ ਉਹਨਾਂ ਨੂੰ ਵੇਚਤੀ, ਜਿਹੜੇ ਪੱਠੇ ਭਾੜੇ ਲੈ ਕੇ ਜਾਂਦੇ। ਤੁਸੀਂ ਉਹਨਾਂ ਦੇਖਿਆ ਮਗਰੀਆਂ ਬਣੀਆਂ ਪਈਆਂ, ਇਹਦੀਆਂ ਗਡੋਰੀਆਂ ਬੰਨ ਕੇ ਨਾ ਉਹਨਾਂ ਨੇ ਆ ਰੱਖੀਆਂ ਤੇ ਇਹ ਹੁਣ ਉਹ ਲੈ ਕੇ ਚੱਲੇ ਟਰਾਲੀ ਵਾਲੇ। ਇਹ ਜੀ ਆਪਣਾ ਹੈ ਜਿਹੜੇ ਅਚਾਰ ਬਣਾਉਂਦੇ, ਜਿਹੜੇ ਉਹ ਜਾ ਕੇ ਸ਼ਹਿਰ ਵੇਚਦੇ ਨਹੀਂ ਜੀ, ਸ਼ਹਿਰ ਵੇਚਣਗੇ ਲਾਹੌਰ। ਅੱਛਾ, ਇਹ ਲਾਹੌਰ ਸ਼ਹਿਰ, ਵੱਡੇ ਸ਼ਹਿਰਾਂ ਦੇ ਵਿੱਚ ਲੈ ਕੇ ਜਾਣਗੇ। ਤੇ ਤੁਸੀਂ ਮਗਰਲੇ ਪਾਸੇ ਜੀ ਇੱਕ ਵਾਰੀ ਥੋੜਾ ਜਿਹਾ ਘੁਮਾਇਓ ਵੀ ਆ ਸਾਰੇ ਥਾਂ ਤੇ ਮੱਕੀ ਸੀ, ਉਹ ਪਰਾਂ ਵਾਹੀ ਪਈ ਆ, ਇਹ ਵੀ ਅਸਲਮ ਬਲੋਚ ਦੀ ਮੱਕੀ ਸੀ, ਉਹ ਪਰਲੇ ਪਾਸੇ ਵਾਹੀ ਪਈ ਆ, ਇਹ ਵੀ ਮੱਕੀ ਸੀ, ਹੌਲੀ ਹੌਲੀ ਕਰਕੇ ਵੜਤੀ। ਇਹ ਬਾਈ ਤੂੰ ਅਡੀਕਿਆ ਨਹੀਂ ਵੀ ਤੈਨੂੰ ਕੀ ਮਾਲੂਮ ਹੋਇਆ ਵੀ ਅਖੀਰ ਵੇਚਣੀ ਪਈ ਜਾਂ ਕੋਈ ਐਸੀ ਕੀ ਬਣਿਆ ਹੈ? ਬਾਈ ਇਹ ਸੈਂਟਰ 'ਚ ਟੁੱਟ ਗਈ ਸੀ ਮੱਕੀ। ਹਾਂ, ਟਾਂਡਾ ਤੋੜ ਆਇਆ ਸੀ ਤੇ ਉਹਦੇ ਨਾਲ ਟੁੱਟ ਗਈ। ਹਾਂ, ਤੇ ਵੇਖਿਆ ਅਸੀਂ 2-4 ਦਿਨ ਵੇਖਿਆ ਵੀ ਕੋਈ ਉੱਠੇਗੀ ਖੜੇਗੀ, ਲੇਕਿਨ ਨਹੀਂ ਖੜੀ ਹੋਈ। ਅੱਛਾ, ਅੱਗੇ ਸਾਨੂੰ ਵੇਚਣੀ ਪਈ। ਮੈਨੂੰ ਵੀ ਨਾ, ਤੈਨੂੰ ਵੀ ਬੰਦਿਆਂ ਨੇ ਕਿਹਾ ਹੁਣ ਆ ਕੇ ਖਾਸਿਆਂ ਨੇ ਵੀ ਇਹ ਖਲੋ ਜੂਗੀ, ਇਹ ਕਾਮਯਾਬ ਹੋ ਜੂਗੀ, ਇਦਾਂ ਹੋ ਜੂਗਾ, ਹੌਸਲਾ ਦਿੰਦੇ ਸੀ ਬੰਦੇ। ਪਰ ਅੱਗੇ ਇਦਾਂ ਹੁੰਦਾ ਵੀ ਚਾਚੇ ਬੂਟੇ ਨੂੰ ਪਤਾ, ਅੱਗੇ ਟਾਂਡਾ ਤੋੜ ਆਂਦਾ ਨਾ ਤੇ ਕਾਮਯਾਬ ਹੋ ਜਾਂਦੀਆਂ। ਆਪ ਦੀ ਜ਼ਿੰਦਗੀ ਦੇ ਵਿੱਚ ਅਸੀਂ ਪਹਿਲੀ ਵਾਰੀ ਇਹ ਟਾਂਡਾ ਤੋੜ ਦੇਖਿਆ। ਚਾਚੇ ਬੂਟੇ ਹੋਰਾਂ ਨੇ ਦੇਖਿਆ ਹੋਵੇ ਪਹਿਲਾਂ? ਇਹ ਦੇਖੇ ਸਾਡੇ ਦੌਰ 'ਚ ਬੜੇ ਆਏ ਆ, ਟਾਂਡਾ ਤੋੜ ਆਉਂਦੇ ਸੀਗੇ, ਲੇਕਿਨ ਜਿਹੜੀ ਐਤਕੀ ਕਾਰ ਹੋਈ ਆ ਨਾ, ਇਹ ਨਹੀਂ ਦੇਖੀ, ਇਹ ਅੱਗੇ ਨਹੀਂ ਹੋਈ। ਮੱਕੀਆਂ ਹੁੰਦੀਆਂ ਸੀ ਉਹਦੇ ਚੋਂ ਨਾ ਜ਼ਿਆਦਾ 20% ਤੋੜ ਭੰਨ ਜਾਣੀ, 30% ਤੋੜ ਭੰਨ ਜਾਣੀ, ਤੇ ਜਿਹੜੇ ਸਾਲ 50% ਟੁੱਟਦੀ ਸੀ ਉਸ ਤੋਂ ਮਾਲੂਮ ਹੁੰਦਾ ਸੀ ਵੀ ਯਾ ਅੱਲਾ ਮਾਫੀ ਦੇ, ਮੁੜ ਕੇ ਇਹੋ ਜਿਹਾ ਸੀ ਅੱਗੇ ਕਦੇ ਨਹੀਂ ਦੇਖਿਆ। ਤੇ ਐਤਕੀ 100% ਕੀ 110% ਮੱਕੀਆਂ ਨੂੰ ਇਦਾਂ ਕਰਦਾ ਜਿਵੇਂ ਸੁਹਾਗਾ ਮਾਰਿਆ। ਤੇਰੇ ਵਾਲੀ ਦੇਖੀ ਨਹੀਂ ਉਦੋਂ? ਦੇਖੀ ਉਦੋਂ, ਉਹ ਵੀ ਦੇਖੀ ਆ। ਇਹ ਦੇਖ ਲਓ, ਇਹ ਹੁਣ ਜੀ ਟਾਂਡੇ ਸਾਰੇ ਉੱਤੋਂ ਟੁੱਟ ਗਏ ਸਾਰੇ। ਹਾਂ, ਟੁੱਟ ਗਏ। ਹਾਂਜੀ, ਤੇ ਹੁਣ ਇਹਦੀ ਉਮੀਦ ਹੀ ਨਹੀਂ ਉੱਠ ਕੇ ਖੜੇ ਹੋਣ ਦੀ। ਵਿੰਗੇ ਚਿੱਬੇ ਹੋਏ ਨਹੀਂ ਪਏ। ਹਾਂਜੀ। ਅੱਛਾ, ਉਹ ਚਾਚਾ ਵੀ ਦੱਸਦਾ ਵੀ ਇਹ ਇਦਾਂ ਦੀ ਜਿਹੜੀ ਨਾ ਨੇਰ ਅਸੀਂ ਕਦੀ ਨਹੀਂ ਦੇਖਿਆ। ਜ਼ਿਮੀਦਾਰਾਂ ਦਾ ਯਕ ਲਖਤ ਇੰਨਾ ਨੁਕਸਾਨ ਹੁੰਦਾ ਅਸੀਂ ਨਹੀਂ ਦੇਖਿਆ। ਤੁਹਾਨੂੰ ਪਤਾ 2-4 ਸਾਲ ਹੋ ਗਏ, ਇੱਕ ਤਾਂ ਸਾਡਾ ਰੇਟ ਨਹੀਂ ਲੱਗ ਰਿਹਾ ਸੀ ਵੀ ਵਾਰੀ ਸਿਰਫ ਫਸਲਾਂ ਸਾਰੀਆਂ ਰੁਲਦੀਆਂ ਰਹੀਆਂ। ਤੁਸੀਂ ਪਿਛਲੀ ਕਣਕ ਤੋਂ ਦੇਖਦੇ ਆ ਰਹੇ ਆ, ਉਸ ਤੋਂ ਬਾਅਦ ਕੋਈ ਸ਼ਾਇਦ ਸਿਰੇ ਨਹੀਂ ਲੱਗ ਰਹੀ। ਫਿਰ ਉੱਤੋਂ ਸਲਾਬ ਆ ਗਿਆ, ਜਿਹੜੀਆਂ ਸਲਾਬ ਤੋਂ ਬਚੀਆਂ ਉਹ ਝਾਂਜੇ 'ਚ ਆ ਗਈਆਂ। ਰੱਬ ਦੀ ਕਰਨੀ ਆ। ਹੁਣ ਗਾਂ ਇਹਦੀ ਤਿਆਰੀ ਕਰ ਰਹੇ ਆ, ਫਿਰ ਵੱਢ ਕੇ ਕੋਈ ਬੀਜੋਗੇ ਕਣਕ ਕੁਣਕ? ਉਹ ਵੇਖੋ ਜੀ, ਜ਼ਮੀਨ ਤਿਆਰ ਹੁੰਦੀ ਪਈ ਹੈ। ਸਵੇਰ ਦੇ ਮਟਰ ਬੀਜਣੇ ਨੇ। ਮਟਰ ਅੱਛਾ, ਚਲੋ। ਹੁਣ ਵੇਖੋ 50,000 ਦਾ ਕਿੱਲਾ ਵੇਚਿਆ ਸੀ, ਕੋਈ ਸਾਨੂੰ ਇਹਦੇ ਵਿੱਚ ਪ੍ਰੋਫਿਟ ਨਹੀਂ, ਸਾਨੂੰ ਨੁਕਸਾਨ ਹੀ ਆ। ਅੱਛਾ, ਮੈਂ ਇਹੀ ਗੱਲ ਤਾਂ ਪੁੱਛਣ ਬਾਈ ਤੈਨੂੰ ਆਇਆ ਵੀ ਇਹ ਮੱਕੀ ਜਿਹੜੀ ਹੋਣੀ ਸੀ 3 ਲੱਖ ਦੀ, ਵੀ ਹੁਣ ਕਿੱਲਾ ਕਿੰਨੇ ਦਾ ਵੇਚਿਆ? ਹੁਣ ਕੁਛ ਕਿੱਲੇ ਵੇਚੇ ਨੇ 70,000 ਨੂੰ। ਅੱਛਾ। ਕੁਛ ਕਿੱਲੇ ਵੇਚੇ ਨੇ 50,000 ਨੂੰ, ਕੁਛ ਕਿੱਲੇ ਵੇਚੇ ਨੇ 56,000 ਨੂੰ। 56,000। ਇਸ ਤੋਂ ਬਾਅਦ ਕੋਈ ਕਿੱਲਾ ਨਹੀਂ ਵਿਕਿਆ। 50-60 ਹੋਇਆ ਨਾ, 50-60 ਹੋ ਗਿਆ ਜੀ। ਤੇ ਇਹ ਛੱਟਿਆ ਜੋ ਖਾਦ ਵੀ ਨਹੀਂ ਪੂਰੀ ਹੋਈ। ਨਹੀਂ, ਇਹ ਖਰਚਾ ਤਾਂ ਖਬਰੇ ਇਸ ਤੋਂ ਵੀ ਬਹੁਤਾ ਹੋਇਆ। ਖਰਚਾ ਤਕਰੀਬਨ ਲੱਖ ਰੁਪਏ ਦੇ ਲਾਗੇ ਸੀ ਕਿੱਲੇ ਦੇ ਲੱਗੇ। ਕਿਉਂਕਿ ਜ਼ੋਰ ਬੜਾ ਲਾਇਆ ਸੀ, ਮੱਕੀ ਬੜੀ ਹੋਈ ਸੀ, ਲੇਕਿਨ ਅੱਲਾਹ ਤਾਲਾ ਨੂੰ ਨਹੀਂ ਮਨਜ਼ੂਰ ਸੀ। ਸਾਡੇ ਨਸੀਬਤ ਜੋ ਹੈ ਸੀ, ਸਾਨੂੰ ਉਹ ਮਿਲਦਾ ਪਿਆ। ਸੁਣਦੇ ਸੀ ਨਾ ਵੀ ਰੇਟ ਵੀ ਐਤਕੀ ਚੰਗਾ ਤੇ ਪਰ ਉਹ ਗੱਲ ਉਦਾਂ ਬਣੀ ਨਹੀਂ।
ਪਰ ਗੱਲ ਸਿਰਫ ਇਹ ਆ ਵੀ ਜਦੋਂ ਇੱਕ ਫਸਲ ਇਦਾਂ ਖਰਾਬ ਹੁੰਦੀ ਆ ਨਾ ਤੇ ਜ਼ਿਮੀਦਾਰ ਪਿਛਾਂ ਹੋ ਜਾਂਦਾ, ਬਿਲਕੁਲ ਇੱਕ 6 ਮਹੀਨੇ ਪਿਛਾਂ ਹੋ ਜਾਂਦਾ। ਹੁਣ ਅੱਗੇ ਕਣਕ ਵੀ ਨਹੀਂ ਆਪਣੀ ਕਿਸੇ ਹਿਸਾਬ ਨਾਲ ਵਿਕੀ। ਅੱਛਾ ਹੁਣ ਕਣਕ ਦੀ ਸੁਣ ਲਓ, ਲਾ ਬਾਈ ਨੇ ਗੱਲ ਕੀਤੀ ਆ, ਜਿਨ੍ਹਾਂ ਨੇ ਕਣਕ ਖਰੀਦ ਕੇ ਰੱਖੀ ਸੀ ਨਾ ਸਟਾਕੀਏ, ਉਹਨਾਂ ਦੀ ਹੁਣ 4000 ਨੂੰ ਵਿਕ ਰਹੀ ਹੈ। ਹਾਂਜੀ ਉਹ 4 ਦਾ ਅਸੀਂ ਉਹ 1800 ਨੂੰ ਵੇਚੀ ਹੈ, ਸਾਡੇ ਕੋਲੋਂ ਚਲੀ ਗਈ ਤੇ ਹੁਣ ਉਹ 4000 ਨੂੰ ਹੋਈ। 4000 ਨੂੰ ਵੇਚ ਹੁਣ ਸਾਨੂੰ ਫਿਰ ਮਗਾਲਤੇ ਚ ਪਾ ਰਹੀ ਹੈ ਸਰਕਾਰ, ਕਹਿੰਦੀ ਵੀ ਅਸੀਂ ਹਕੂਮਤ ਮਹਿਦਾ ਕੀਤਾ, ਪਤਾ ਨਹੀਂ ਕਿਹਦੇ ਨਾਲ, ਉਹ ਖਬਰੇ ਕਿਹਦੇ ਨਾਲ ਕੀਤਾ, ਸਾਡੇ ਨਾਲ ਤਾਂ ਕੀਤਾ ਨਹੀਂ। ਆਖੇ ਜੀ ਅਸੀਂ ਲਵਾਂਗੇ 4000 ਨੂੰ, 4000 ਨੂੰ। ਉੱਲੂ ਬਣਾ ਰਹੇ ਸਾਨੂੰ, ਬੁੱਧੂ ਬਣਾਉਂਦੇ ਸਾਨੂੰ ਕਮਲੇ ਸਮਝਦੇ। ਅਸੀਂ ਕੰਨ 'ਚ ਬੁਰਕੀ ਪਾਣੇ, ਸਾਨੂੰ ਕਿਹੜਾ ਪਤਾ ਲੱਗਦਾ, ਸਾਨੂੰ ਸਾਰਾ ਪਤਾ ਲੱਗਦਾ। ਅਸਲ 'ਚ ਸਾਡੇ ਵਸ ਹੱਥ 'ਚ ਕੁਛ ਨਹੀਂ ਪਤਾ, ਸਾਨੂੰ ਸਾਰਾ ਲੱਗਦਾ ਵੀ ਸਰਕਾਰ ਕਿਵੇਂ ਸਾਨੂੰ ਬੁੱਧੂ ਬਣਾਉਂਦੀ। ਹੁਣ ਜਿਹੜਾ ਤੱਕ ਐਲਾਨ ਤਾਂ ਸਿੱਧਾ ਸਿੱਧਾ ਹੋਣਾ ਚਾਹੀਦਾ ਸੀ ਵੀ ਕਣਕ ਇਹਨਾਂ ਨੂੰ ਖਰੀਦਾਂਗੇ, ਕਹਿੰਦੇ ਜੀ ਅਸੀਂ ਆਪ ਖਰੀਦਣੀ ਨਹੀਂ, ਆਖੇ ਮਿੱਲਾਂ ਫੈਕਟਰੀਆਂ ਵਾਲੇ ਖਰੀਦਣਗੇ। ਖਰੀਦਾਰ ਆਖੇ ਖਰੀਦਾਰਾਂ ਨਾਲ ਸਾਡਾ ਮਹਦਾ, ਖਰੀਦਾਰ ਤਾਂ ਆਪਣੇ ਪੈਰ ਤੇ ਰਹਿੰਦੇ ਹੀ ਨਹੀਂ, ਉਹ ਤਾਂ ਆਪਣੀ ਮਰਜ਼ੀ ਨਾਲ ਖਰੀਦਣਗੇ। ਉਹਨਾਂ ਨੂੰ ਤਾਂ ਜਿੰਨੀ ਲੋੜ ਆ ਕਿਸੇ ਨੇ ਉਦਾਂ ਖਰੀਦਣੀ ਆ, ਉਹ ਤਾਂ ਉਹੀ ਗੱਲ ਆ ਜੀ, ਆਪਦੇ ਪੈਰਾਂ ਤੇ ਆ। ਤੇ ਐਤਕੀ ਕਿਸਾਨਾਂ ਨੇ ਕਣਕ ਲਾਣੀ ਵੀ ਘੱਟ ਆ, ਭਾਵੇਂ ਮੇਰੀ ਗੱਲ ਤੁਹਾਨੂੰ ਚੰਗੀ ਲੱਗੇ ਭਾਵੇਂ ਮਾੜੀ ਲੱਗੇ। ਆ ਜਿਵੇਂ ਹੁਣ ਬਾਈ ਨੇ ਮਟਰ ਲਾ ਲੇ, ਮੈਂ ਕਨੋਲਾ ਲਾ ਲਿਆ, ਤੂੰ ਕੋਈ ਹੋਰ ਸ਼ਾ ਲਾ ਲਈ। 20 ਤੋਂ ਉੱਤੇ ਫਸਲਾਂ ਜਿਹੜੀਆਂ ਕਣਕ ਦੀ ਥਾਂ ਤੇ ਲੱਗਦੀਆਂ, ਦੁਹਾਣਾ ਹੋਣ ਲੱਗਣਾ, ਖਰਬੂਜਾ ਲੱਗਣਾ, ਬੜੀਆਂ ਫਸਲਾਂ 20 ਤੋਂ ਉੱਤੇ ਫਸਲਾਂ। ਤੁਸੀਂ ਇਸ ਭੁੱਲ 'ਚ ਨਾ ਰਹੋ ਵੀ ਅਸੀਂ ਕਣਕ ਤੇ ਹੀ ਬੈਠੇ ਆ। ਹਾਂਜੀ ਜੇ ਤੁਸੀਂ ਚਲਾਕ ਆ, ਸਾਨੂੰ ਵੀ ਚਲਾਕੀ ਆਉਂਦੀਆਂ, ਪਰ ਉਹ ਤਾਂ ਗੱਲ ਕਰ ਵੀ ਇਹ ਮੁਲਕ ਦਾ ਉਂਝ ਲਾਂਗਰੀ ਹੁੰਦਾ ਕਿਸਾਨ, ਇਹ ਤਾਂ ਲਾਂਗਰੀ। ਅਸੀਂ ਤਾਂ ਸਿਰਫ ਉਸ ਰੱਬ ਤੋਂ ਡਰ ਜੰਨੇ ਆ ਤੇ ਅਸੀਂ ਕਣਕ ਲਾ ਲੈਂਦੇ ਆ ਵੀ ਚਲੋ ਯਾਰ ਕੱਲ ਨੂੰ ਅਸੀਂ ਗੁਨੇਗਾਰ ਨਾ ਹੋਈਏ। ਪਰ ਤੁਸੀਂ ਤਾਂ ਸਾਨੂੰ ਛੱਡਿਆ ਕਿਸੇ ਪਾਸੇ ਦਾ ਨਹੀਂ, ਤੇ ਇੰਜ ਤੇ ਫਿਰ ਇੰਜ ਸਹੀ ਅਸੀਂ ਵੀ ਆਪਦੇ ਖਾਣ ਨੂੰ ਲਾ ਲਾਂਗੇ। ਬਿਲਕੁਲ ਖਾਣ ਨੂੰ ਹੀ ਲਾਵਾਂਗੇ ਇਨਸ਼ਾਅੱਲਾ, ਜ਼ਿਆਦਾ ਨਹੀਂ। ਸਾਡੇ ਕੋਲ ਜੀ ਸਾਡੇ ਭਰਾ ਖਲੋਤੇ ਆ ਗੁਲਾਮ ਮੁਰਜ਼ਾ ਸਾਹਿਬ, ਵੀ ਇਹਨਾਂ ਦਾ ਇਹ ਕਾਰੋਬਾਰ ਆ, ਜਿਹੜੀਆਂ ਹੁਣ ਮੱਕੀਆਂ ਖਰੀਦ ਕੇ ਇਹ ਆਪਣੀ ਰੋਜ਼ੀ ਕਮਾ ਰਹੇ ਆ, ਇੱਥੋਂ ਖਰੀਦ ਕੇ ਤੇ ਗਾਂਹ ਜਾ ਕੇ ਵੇਚਣੀ। ਹੋਰ ਜੀ ਕੀ ਹਾਲ ਚਾਲ? ਠੀਕ ਠਾਕ ਭਾਜੀ। ਤੁਹਾਡਾ ਕਿਹੜਾ ਪਿੰਡ ਹੈ ਜੀ? ਸ਼ਰਕਪੁਰ ਸ਼ਰੀਫ। ਸ਼ਰਕਪੁਰ ਸ਼ਰੀਫ, ਹਾਂਜੀ ਅੱਛਾ ਮਾਸ਼ਾਅੱਲਾ। ਤੇ ਇਹ ਕਿਵੇਂ ਇੱਥੇ ਕਿੰਨਾ ਕੁ ਤੁਸੀਂ ਖਰੀਦਿਆ ਤੇ ਕਿੱਥੇ ਲੈ ਕੇ ਜਾਂਦੇ ਆ ਇਹ ਇੱਥੋਂ ਖਰੀਦ ਕੇ ਲਾਹੌਰ ਲੈ ਕੇ ਜਾਈਦੀ। ਲਾਹੌਰ ਜਿਹੜੇ ਡੰਗਰਾਂ ਵਾਲੇ ਲੈਂਦੇ? ਹਾਂਜੀ ਡੰਗਰਾਂ ਵਾਲੇ। ਤੇ ਉੱਥੇ ਤੁਸੀਂ ਫਿਰ ਕੀ ਹਿਸਾਬ ਵੇਚਦੇ ਆ ਜੀ, ਕਿਦਾਂ? ਉੱਥੇ ਇਹੋ 300 400। 400। ਹਾਂਜੀ। ਤੇ ਜਦੋਂ ਤੁਸੀਂ ਇੱਥੇ ਮੁੱਟਾ ਮਾਰਦੇ ਆ, ਹੁਣ ਇੱਥੇ ਉੱਥੇ ਤਾਂ ਤੋਲ ਕੇ ਵਿਕਦਾ? ਹਾਂਜੀ 400 ਰੁਪਏ ਕਿਲੋ। ਹਾਂਜੀ ਮਣ ਜੀ, 400 ਰੁਪਏ ਦਾ ਮਣ ਵਿਕਦਾ ਜੀ। ਹਾਂਜੀ। ਤੇ ਜਦੋਂ ਤੁਸੀਂ ਖਲੋਤਾ ਕਿੱਲਾ ਲੈਨੇ ਆ, ਹੁਣ ਤੁਹਾਨੂੰ ਕੀ ਪਤਾ ਵੀ ਇੰਨਾ ਕੁ ਵਜਣਾ ਵੀ ਆ ਹੌਲੀ ਭਰ? ਉਹ ਬਸ ਹੁਣ ਤਜਰਬਾ ਹੋ ਗਿਆ ਵੀ ਇੰਨਾ ਚਿਰ ਨੂੰ ਲੱਗੇ ਨੇ, 2-4 ਸਾਲ ਹੋ ਗਏ ਨੇ। ਅੱਛਾ ਹਾਂਜੀ ਠੀਕ ਹੈ। ਤੇ ਹੁਣ ਗਾਂ ਰੇਟ ਘਟਿਆ ਹੋਇਆ? ਰੇਟ ਆ ਡੇਗ ਨੇਰ ਦੀ ਵਜ੍ਹਾ ਤੋਂ ਜਿਹੜਾ ਡਿੱਗੇ ਡੁੱਗੇ ਪੱਠੇ ਨਹੀਂ ਜਾਂਦੇ ਪਏ ਨਾ ਜ਼ਿਆਦਾ, ਇਹਦੀ ਵਜ੍ਹਾ ਤੋਂ ਕੱਚੇ ਪੱਕੇ ਪੱਠੇ ਪੈ ਜਾਂਦੇ ਨੇ। ਅੱਛਾ ਤੁਸੀਂ ਇੱਕ ਵਾਰੀ ਸਾਡੇ ਦੇਖਣ ਵਾਲਿਆਂ ਨੂੰ ਦੱਸੋ ਵੀ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਇਹ ਨੁਕਸਾਨ ਹੋਇਆ, ਵੀ ਜਿੱਥੋਂ ਤੁਸੀਂ ਖਰੀਦ ਰਹੇ ਹੋ, ਤੁਹਾਡੇ ਤੋਂ ਚੰਗਾ ਜਾਣਦਾ ਹੀ ਕੋਈ? ਸਾਡੀ ਨਿਗਾਹ ਤੇ ਜਿੱਥੋਂ ਤੱਕ ਵੀ ਪੱਠੇ ਪੁੱਠੇ ਲਿਆਈ ਦੇ ਨਾ, ਉਹ ਸਾਰਾ ਹੀ ਨੁਕਸਾਨ ਹੋਇਆ ਸਾਰੇ ਪਾਸੇ ਜੀ, ਜਿੱਥੇ ਤੱਕ ਵੀ ਮੱਕੀ ਲੱਗਦੀ। 100 ਵਿੱਚੋਂ 10% ਮਕਈਆਂ ਬਚੀਆਂ, ਉਹ ਬਕਾਇਆ ਸਾਰੀਆਂ ਤਬਾਹ ਹੋ ਗਈਆਂ। ਅੱਛਾ ਜੀ, ਇਹ ਉਸਮਾਨ ਸਾਹਿਬ ਪੁੱਛਦੇ ਆ ਵੀ ਜਿਹੜਾ ਨਾ ਆਮ ਜ਼ਿਮੀਂਦਾਰੇ ਗਿਲਾ ਕਰਦੇ ਆ ਹਾਂਜੀ ਵੀ ਤੁਸੀਂ ਜਿਹੜੇ ਖਰੀਦਦਾਰ ਆ ਨਾ, ਠੇਕੇਦਾਰ ਆ ਕੇ ਇੱਥੋਂ ਪੱਠੇ ਖਰੀਦਦੇ ਆ, ਰੇਟ ਪੂਰਾ ਨਹੀਂ ਦਿੰਦੇ। ਤੁਹਾਨੂੰ ਪਤਾ ਵੀ ਹੈ ਯਾਰ 1 ਲੱਖ ਦੀ ਫਸੇ ਹੋਏ ਮਜਬੂਰ ਡਿੱਗੇ ਹੋਏ ਨੂੰ ਤੁਸੀਂ ਭਾਈ ਮਜਬੂਰ ਕੀ ਹੈ, ਡੇਗ ਹਰ ਪਾਸੇ ਬੰਦਾ ਜਾ ਕੇ ਵਿਆਂ ਦਾ ਡਿੱਗੀ ਕਿਸੇ ਪਾਸੇ ਬਿਰੇ ਲੱਗ ਜਾ, ਗੱਲ ਨਾ ਜਾਏ, ਖਰਾਬ ਨਾ ਹੋ ਜਾਏ, ਇਹਦੀ ਵਜ੍ਹਾ ਤੋਂ ਟੁੱਟੀ ਭੱਜੀ ਜ਼ਿਆਦਾ ਮੰਡੀ ਪੇ ਜਾਂਦੀ ਹੈ ਤੇ ਉਹ ਰੇਟ ਨਹੀਂ ਪੂਰਾ ਮਿਲਦਾ। ਅਸਲ 'ਚ ਇਹਨਾਂ ਦਾ ਤਾਂ ਕਸੂਰ ਹੈ ਹੀ ਨਹੀਂ, ਫਸੇ ਤਾਂ ਜ਼ਿਮੀਂਦਾਰ ਆ, ਤੇ ਇਹਨਾਂ ਨੂੰ ਵੀ ਗਾਂ ਉਸ ਹਿਸਾਬ ਨਾਲ ਜਿਵੇਂ ਬਹੁਤਾ ਪੱਠਾ ਜਾ ਰਿਹਾ, ਮੰਡੀ ਦੇ ਵਿੱਚ ਬਹੁਤਾ ਪੱਠਾ ਆ ਜਾਂਦਾ, ਜਦੋਂ ਬਹੁਤਾ ਪੱਠਾ ਜਾਣਾ ਫਿਰ ਰੇਟ ਘੱਟ ਹੋ ਜਾਂਦਾ ਤੇ ਇਹਨਾਂ ਵੀ ਥੱਲੇ ਰੇਟ ਰੱਖ ਕੇ ਇਹਨਾਂ ਨੂੰ ਵੀ ਰੇਟ ਪੂਰਾ ਨਹੀਂ ਲੱਭਣਾ। ਗੱਲ ਤਾਂ ਉੱਥੇ ਦੀ ਆ ਜਿਹੜਾ ਤੁਸੀਂ ਰੇਟ ਘੱਟ ਪੱਠੇ ਡਿੱਗਦੇ ਨਾ, ਫਿਰ ਇੱਥੇ ਛੱਲੀ ਕਿਸੇ ਦਾਣਾ ਬਣਾਉਣਾ ਸੀ, ਕਿਸੇ ਘੱਟ ਦੇਣੀ ਸੀ, ਮੰਡੀ ਵੀ ਰੇਟ 700-800 ਹਜ਼ਾਰ ਤੱਕ ਜਾਣਾ ਸੀ। 2 ਲੱਖ ਤੇ ਕਿੱਲਾ ਪਹੁੰਚਦਾ ਸੀ, 2 ਲੱਖ ਦੇ ਇਥੋਂ ਖਰੀਦਣਾ ਸੀ। ਅੱਛਾ ਖਲੋਤਾ ਉਹ ਹੁਣ ਜਿਹੜਾ 50,000 ਹੁਣ ਜਿਹੜਾ 50,000 ਤੇ 60,000 ਇਹ ਤੋਂ ਵੱਧ। ਤੁਸੀਂ ਆਪ ਵੀ ਜ਼ਿਮੀਂਦਾਰ ਹੀ ਹੋਣੇ? ਅਸੀਂ ਆਪ ਜ਼ਿਮੀਂਦਾਰ ਆ, ਸ਼ਰਕਪੁਰ ਸ਼ਰੀਫ ਦੇ ਨਾਲ ਪਿੰਡ ਹੈਗਾ ਟਰੇਡੇ ਵਾਲੇ। ਅੱਛਾ ਟਰੇਡੇ ਵਾ? ਹਾਂ ਟਰੇਡੇ ਵਾਲੇ। ਆ ਤਾਂ ਬਹੁਤ ਸੋਹਣਾ ਜ਼ਿਮੀਂਦਾਰ ਆ ਉੱਥੇ। ਉੱਥੇ ਹੀ ਆਪਣਾ ਰਕਬਾ ਹੈਗਾ। ਹਾਂ ਆਪ ਵੀ ਜ਼ਿਮੀਂਦਾਰ ਹੀ ਆ ਜੀ, ਇਹ ਕਾਰੋਬਾਰ ਇਹਦਾ ਸਾਫਾ ਸਾਡੇ ਤਾਂ ਇੰਜ ਰੱਖਦੇ ਆ, ਇਹ ਤੁਹਾਡੇ ਸ਼ਰਕਪੁਰਾ ਮੈਂ ਵੇਖਿਆ ਵੀ ਇੰਜ ਰੱਖਦੇ, ਇਹ ਬੜਾ ਨਵੀਂ ਸ਼ਾਇਦ ਦੇਖੀ ਹੈ। ਉਹ ਬਸ ਐਵੇਂ ਕਦੀ ਰੱਖ ਲਿਆ ਅੱਛਾ ਹੁਣ ਇੱਕ ਚੀਜ਼ ਜਿਹੜਾ ਨਾ ਸਰੋਇਆ ਸਾਹਿਬ ਜ਼ਿਮੀਂਦਾਰ ਨੂੰ ਪੈ ਜਾਂਦੀ ਨਾ, ਤੇ ਜ਼ਿਮੀਂਦਾਰ ਬਰਦਾਸ਼ਤ ਕਰ ਜਾਂਦਾ। ਹੁਣ ਖਰਚਾ ਵੀ ਅੱਧਿਓਂ ਜ਼ਿਆਦਾ ਪੈ ਗਿਆ ਜੀ। ਅੱਛਾ ਖਰਚਾ ਠੇਕਾ ਵੀ ਸਾਰਾ ਪੈ ਗਿਆ, ਰੇਟ ਵੀ ਅੱਧਾ ਆ ਗਿਆ। ਹੁਣ ਕਣਕ ਜਿਹੜੀ ਸੀ, ਕਣਕ ਚੱਕੀ ਇੱਕ ਤਾਂ ਉਹਦਾ ਅੱਗੇ ਰੇਟ ਨਹੀਂ ਲੱਗਾ। ਜੇ ਕੋਈ 10-10 20 ਮਣ ਬੰਦਿਆਂ ਨੇ, ਕੋਈ ਜ਼ਿਮੀਂਦਾਰਾਂ ਨੇ ਵੇਚ ਕੇ ਆਪਦਾ ਨਾਲ ਨਿਆਣਿਆਂ ਨੂੰ ਲੀੜਾ ਕਪੜਾ ਲੈ ਦਿੱਤਾ, ਹੁਣ ਠੇਕਾ
ਤੇ ਖਰਚਾ ਜਿਹੜਾ ਸੀ ਨਾ ਕਣਕ ਦਾ ਜਿਹੜੀ ਹੁਣ ਬੀਜਣੀ ਆ ਉਹ ਮੱਕੀ ਦੇ ਸਿਰ ਤੇ ਖੜਿਆ ਸੀ ਜੀ ਹਾਂ ਵੀ ਮੱਕੀ ਸਾਡੀ ਠੇਕਾ ਹੀ ਪੂਰਾ ਕਰੇਗੀ ਹਾਂ ਹਾਂ ਤੇ ਸਾਨੂੰ ਕੋਈ ਦੋ ਆਨੇ ਜੇ ਦਿੱਤੇ ਨਾ ਤੇ ਕਣਕ ਸਾਡੀ ਬਚਾ ਦੇਗੀ ਹਾਂ ਚਲੋ ਆਸਰਾ ਹੋ ਜਾਏਗਾ। ਹੁਣ ਮੱਕੀ ਨੇ ਠੇਕਾ ਵੀ ਸਾਰਾ ਜ਼ਿਮੀਦਾਰ ਨੂੰ ਪੱਲਿਓਂ ਪੈ ਗਿਆ। ਹਾਂ ਹਾਂ ਹੁਣ ਮੱਕੀ ਦਾ ਖਰਚਾ ਵੀ ਜ਼ਿਮੀਦਾਰ ਨੂੰ ਅੱਧ ਤੋਂ ਜ਼ਿਆਦਾ ਪੈ ਗਿਆ। ਜ਼ਿਆਦਾ ਪੈ ਗਿਆ ਹੁਣ ਕਣਕ ਬੀਜਣ ਲਈ ਵੀ ਖਰਚਾ ਜ਼ਿਮੀਦਾਰ ਕੋਲ ਹੈ ਨਹੀਂ, ਹੈ ਨਹੀਂ ਇਹ ਵੀ ਪੈ ਗਿਆ। ਹੁਣ ਪਿੱਛੋਂ ਠੇਕੇਦਾਰ ਮਾਲਕ ਜਿਹੜੇ ਆ ਉਹ ਤਿੰਨ ਤਿੰਨ ਫੇਰੇ ਮਾਰੀ ਖੜੇ ਆ ਲੋਕਾਂ ਨਾਲ ਇਦਾਂ ਹੀ ਕਿ ਠੇਕਾ ਦਿਓ, ਹਾਂ ਇਹ ਕਿ ਗੱਲ ਸਾਨੂੰ ਠੇਕਾ ਦਿਓ ਭਾਈ। ਹੁਣ ਤੂੰ ਦੱਸ ਵੀ ਜ਼ਿਮੀਦਾਰ ਕਿੱਧਰ ਜਾਵੇ ਕੀ ਆ ਵੀ ਕਰੇ? ਇਹਦੇ ਫਸਲ- ਵਾਸਤੇ ਕੋਈ ਸਾਨੂੰ ਕੋਈ ਆਸਰਾ ਦਊਗਾ ਜ਼ਿਮੀਦਾਰਾਂ ਨੂੰ ਕੋਈ ਬੰਦਾ, ਕੋਈ ਹਕੂਮਤ ਵੱਲੋਂ? ਨਹੀਂ ਉਹ ਤਾਂ ਔਖੀ ਗੱਲ ਆ। ਉਹ ਤਾਂ ਤੁਹਾਨੂੰ ਹੋਰ ਡਿੱਗੇ ਹੋਏ ਤਾਂ ਗੋਡਾ ਫੇਰੂਗੀ ਹਕੂਮਤ। ਹਾਂ ਹਾਂ ਉਹ ਤਾਂ ਨਹੀਂ, ਉਹ ਤਾਂ ਮਰੇ ਦੇ ਬੁੱਲਾਂ ਨੂੰ ਨਾ ਘਿਓ ਲਾਣ ਵਾਲੀ ਗੱਲ ਆ ਹਾਂ ਵੀ ਕਿਉਂ ਖਾਂਦਾ ਮਰਿਆ। ਇਹ ਤਾਂ ਜੀ ਜਿਹੜੀ ਗੱਲ ਚਾਚਾ ਬੂਟਾ ਕਰਦਾ ਇਹ ਤਾਂ ਇਦਾਂ ਹੀ ਹੈ। ਜੇ ਫਸਲ ਵੇਚ ਕੇ ਅਸੀਂ ਅਗਲੀ ਫਸਲ ਲਾਣੀ ਹੁੰਦੀ, ਹਾਂਜੀ। ਇੱਕ ਫਸਲ ਥੋੜਕ ਜੇ ਤੇ ਅਸੀਂ ਤਾਂ ਬਹੁਤ ਪਿੱਛਾ ਚਲੇ ਜਾਂਦੇ ਆ। ਬੰਦੇ ਤਾਂ ਕਹਿੰਦੇ ਨੇ ਵੀ ਕੋਈ ਗੁੰਜਾਇਸ਼ ਰੱਖੋ ਫਸਲ ਨੂੰ ਰੱਖਣ ਦੀ। ਹਾਂਜੀ ਮੈਂ ਕਹਿੰਦਾ ਫਸਲ ਰੱਖਣ ਦੀ ਉਂਝ ਹੀ ਗੁੰਜਾਇਸ਼ ਹੈ ਗੁੰਜਾਇਸ਼ ਨਹੀਂ ਹੈ ਜੀ। ਗੁੰਜਾਇਸ਼ ਉਂਝ ਕੀ ਥਾਂ ਕੀ ਅਸੀਂ ਬਣਾਈਏ। ਅੱਛਾ ਜਿਹੜੀ ਤੁਸੀਂ ਆ ਲੇਬਰ ਬਣਾਈ ਹੋਈ ਆ, ਮੈਂ ਤੁਹਾਨੂੰ ਪੁੱਛਣ ਲੱਗਾ ਸੀ। ਅੱਛਾ ਇਹ ਇੱਕੋ ਹੀ ਟੀਮ ਆ ਪੂਰੀ, ਵੱਢਣ ਵਾਲੇ ਵੀ ਇਹੀ ਹੈ? ਹਾਂ ਵੱਢਣ ਵਾਲੀ ਹੈ। ਦਾਤਰੀ ਨਾਲ ਵੱਢ ਦਿੰਦੇ? ਦਾਤਰੀ ਕਿੱਲਾ ਕਿੰਨੇ ਕ ਟਾਈਮ 'ਚ ਵੱਢ ਦਿੰਦੇ? ਇਹ ਘੰਟਾ ਲਾ ਹੀ ਜਾਂਦੇ ਨੇ। ਘੰਟੇ 'ਚ ਕਿੱਲਾ ਫੜਕਾ ਦਿੰਦੇ? ਅੱਛਾ ਫਿਰ ਇਹ ਤੁਸੀਂ ਇਹਨੂੰ ਬਣਾਈਆਂ ਆ ਗਡੋਰੀਆਂ ਬਣਾਈਆਂ ਪੁਲੀਆਂ ਬੰਨੀਆਂ ਇਹ ਪੁਲੀਆਂ ਬੰਨੀਆਂ ਸਾਰੀਆਂ ਸਾਰੀਆਂ ਕਿੱਲੇ ਦੀਆਂ? ਹਾਂ ਇਹ ਕੀ ਇਹਦਾ ਖੁੱਲਾ? ਲੱਦਣੀਆਂ ਵੀ ਇਵੇਂ ਸੌਖੀਆਂ ਲੱਦਣੀਆਂ ਸਵੇਰੇ ਉੱਥੇ ਟੋਕੇ ਤੇ ਲਾਉਣ ਲੱਗਿਆ ਵੀ ਆਸਾਨੀ ਹੋ ਜਾਏ। ਆਸਾਨੀ ਹੁੰਦੀ। ਹਾਂ 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 ਅੱਛਾ ਇਹ ਤੁਹਾਡਾ ਕੰਮ ਆ ਵੀ ਇੱਥੋਂ ਵੱਢ ਕੇ ਲੱਦ ਕੇ ਬੰਦਿਆਂ ਨੂੰ ਤੇ ਉੱਥੇ ਜਾ ਕੇ ਪਹੁੰਚਾਤਾ, ਅਗਲੇ ਕੁਤਰ ਕੇ ਵੇਚਦੇ ਆ? ਅਗਲੇ ਕੁਦਰ ਕੇ ਟੋਕੇ ਇਹ ਤਾਂ ਲੱਗੇ, ਪੂਰਾ ਕਾਰੋਬਾਰ ਯਾਰ ਇਹ ਤਾਂ ਹੈਂ? ਟੋਕੇ ਲੱਗੇ ਨੇ। ਅੱਛਾ ਉੱਥੇ ਸਬੂਤੇ ਵੀ ਪਾਉਂਦੇ ਨੇ, ਕੁਤਰ ਕੇ ਵੀ ਪਾਉਂਦੇ ਨੇ। ਜਿਵੇਂ ਕਿਸੇ ਨੇ ਉੱਥੇ ਗੁੱਜਰ ਜ਼ਿਆਦਾ ਸ਼ੌਕੀਨ ਹੈਗੇ ਨੇ ਪੱਕੀ ਛੱਲੀ ਦੇ, ਅੱਛਾ ਅੱਛਾ ਆ ਕੱਚੇ ਪੱਠੇ ਬਹੁਤ ਘੱਟ ਵੇਚਦੇ ਨੇ। ਉਹਦੀ ਮੰਡੀ ਮੁੰਡੀ ਹੈ ਜੀ ਉੱਥੇ ਕੋਈ? ਆ ਨਹੀਂ ਇਹ ਬੋਲੀ ਹੁੰਦੀ ਹੈ। ਕਿਹੜੀ ਥਾਂ ਤੇ? ਇਹ 900 ਚੌਂਕ ਨੈਣ ਸੁਖ ਚੌਕ ਤੇ ਬੋਲੀ ਹੁੰਦੀ ਹੈ ਵੀ ਜੇ ਕਿਸੇ ਨੇ ਆਪ ਵੱਢ ਕੇ ਲੈ ਜਾਣੀ ਹੋਵੇ ਲੈ ਜਾਓ। ਉੱਥੇ ਫਰਜ਼ ਕੀਤਾ ਜਿਵੇਂ ਆਪਾਂ ਖੜੇ ਆ ਸਾਰੇ ਜਣੇ ਗਾਹਕ ਹੁੰਦੇ ਨੇ। ਅੱਛਾ ਉੱਥੇ ਹੁਣ ਇੱਕ ਦਲਾਲ ਉਹਨੇ ਬੋਲਣਾ ਜੇ ਕਿਸੇ 10 ਪਾਉਣੇ ਨੇ ਜੇ ਆਪਣੀ ਪੋਇਸ ਜਿਵੇਂ ਕਿੱਥੇ ਪਹੁੰਚ ਜਾਏ ਉਹਨੇ ਉੱਥੇ ਤੱਕ ਬੋਲੀ ਜਾ ਉਹ ਮਣ ਦਾ ਰੇਟ ਦੱਸਣਾ ਹਾਂਜੀ ਮੰਨਦਾ ਵੀ ਇੱਕ 300 ਤੋਂ ਸ਼ੁਰੂ ਹੋਈ 400 300 ਤੋਂ ਹੋਈ 400 ਦੇ ਜਿਵੇਂ ਮੰਡੀਆਂ 'ਚ ਹੁੰਦੀ 500 ਤੋਂ ਹੋਈ। ਅੱਛਾ ਇਹ ਹਿਸਾਬ ਆ। ਹਾਂਜੀ। ਅੱਛਾ ਉਹ ਤਾਂ ਥਾਂ ਦੇਖਣ ਵਾਲੀ ਰੌਣਕ ਹੁੰਦੀ ਉਸ ਵਾਵਾ। ਉਹ ਸਵੇਰੇ ਜਾਨਾਂ ਵਾਲੇ ਟਰਾਲੀਆਂ ਆ ਜਾਂਦੀਆਂ ਜਿਹੜੀਆਂ ਕੋਈ 50 60 60 70 ਹੁੰਦੀਆਂ, ਉਹ ਸਵੇਰੇ ਦਿਨ 4 ਦਿਨ ਵੇਖ ਜਾਂਦੀਆਂ। ਅੱਛਾ ਤੇ ਜਦੋਂ ਡਾਊਨ ਹੋਵੇ ਚੋਖਾ ਕੰਮ ਫਿਰ ਭਾਵੇਂ 10 ਵਜੇ ਤੱਕ ਖੜੀਆਂ ਰਹਿਣ। ਹਾਂ ਫੇਰ ਭਾਵੇਂ 10 ਵਜੇ ਦੀ ਖੜੀਆਂ ਰਹਿਣ। ਇੱਕ ਫੇਰੇ 'ਚ 1 ਕਿੱਲਾ ਲਾਦੇ ਆ? ਨਹੀਂ ਅੱਜ ਤੇ 1 ਕਿੱਲਾ ਹੀ ਪਾਇਆ, ਕੱਲ ਆਹੀ ਆ 10 ਕਰਾਣਾ ਪਾਏ ਸੀ। ਜੇ ਛੱਲੀ ਭੰਨ ਕੇ ਪਾਈਏ ਫਿਰ 3-3 ਕਿੱਲੇ ਪਾ ਲਏ। 3-3 ਕਿੱਲੇ ਤੇ ਇੱਥੋਂ ਜਾਣਾ ਉੱਥੇ ਤੇਲ ਸਾੜਨਾ ਲਾਹੌਰ ਤੱਕ ਜਾਣਾ ਤੇ ਆ ਲੇਬਰ ਕਿੰਨੇ ਬੰਦਿਆਂ ਦੀ ਹੋਣੀ ਤੇਰੀ? ਇਹ ਲੇਬਰ ਆ 26 ਬੰਦੇ ਲੱਗੇ ਨੇ। 26 ਬੰਦਿਆਂ ਦੀ ਲੇਬਰ, ਇਹਨਾਂ ਨੂੰ ਵੀ ਦਿਹਾੜੀ ਦੇਣੀ? ਇਹਨਾਂ ਨੂੰ 14,000 ਰੁਪਇਆ ਕਿੱਲੇ ਦਾ ਲੈਣਾ, 14,000 ਕਿੱਲੇ ਦਾ ਵੱਢ ਕੇ ਬੰਨ ਕੇ ਲੱਦ ਕੇ ਦੇਣਾ ਹੈ? ਲੱਗ ਦੇਣਾ। ਅੱਗੇ ਤੇਲ ਸੜਨਾ? ਅੱਗੋਂ ਤੇਲ ਵੀ ਇੱਥੋਂ ਖਾਸਾ ਸੜ ਜੂਗਾ ਜੀ। ਤੇਲ ਇਥੋਂ 40,000 ਰੁਪਇਆ ਖਰਚਾ ਹੈ ਲੋ ਤਾਈਂ ਉੱਪਰ ਦੇ ਟਰੈਕਟਰ 50,000 ਤਾਂ ਉਹਦਾ ਲੱਗ ਰਿਹਾ, 65,000 ਰੁਪਇਆ ਕਿਰਾਇਆ ਪਾ ਦਿੰਦੇ ਆ। ਅੱਛਾ ਹਾਂਜੀ 65,000 ਇਹਦਾ ਖਰਚਾ ਆ ਗਿਆ ਤੇ 50,000 ਦਾ ਕਿੱਲਾ। ਗੱਲ ਤਾਂ ਉੱਥੇ ਕੀ ਆ ਭਾਈ, ਹਰ ਬੰਦਾ ਆਪਣੀ ਥਾਂ ਤੇ ਸੱਚਾ। ਹੁਣ ਇਹ ਰਾਤੀ ਫੇਰਾ ਲੈ ਗਏ ਸਾਨੂੰ 90,000 ਰੁਪਇਆ ਖਰਚਾ ਪਿਆ ਲਾਹੌਰ ਤੇ ਜਾਏ ਲੇਬਰ ਦਾ ਤੇ ਟਰੈਕਟਰ ਦਾ। ਅੱਛਾ ਉਹਦੇ ਚੋਂ ਬਚਿਆ ਕੀ? ਉਹਦਾ ਜੇ ਬਚਿਆ ਰੁਪਇਆ 10,000 ਉਹੀ ਨਾ ਜੀ 10,000 ਤਾਂ ਰੇਟ ਨਹੀਂ ਹੈ ਨਾ, ਤਾਂ ਰੇਟ ਦੀ ਵਜ੍ਹਾ ਨਾਲ। ਗੱਲ ਕੋਈ ਨਹੀਂ ਜੀ। ਸਾਡੇ ਇੱਥੇ ਨਾ ਜੇ ਸਾਨੂੰ ਵੀ ਉਥੇ ਕੋਈ 30-40 ਲੱਭੇ ਤੇ ਅਸੀਂ ਇਹਨਾਂ ਦੇ ਕੋਈ 10-15 ਹੋਰ ਵਧਾ ਦੇ। ਪਤਾ ਜੀ ਨਹੀਂ ਗੱਲ ਸਮਝ ਚ ਆ ਗਈ ਹੈ। ਪਿਛਲੇ ਸਾਲ ਇੱਥੋਂ ਦੁਹਾਣਾ ਘੱਲਿਆ, ਮੈਂ ਬੰਦੇ ਦਾ ਨਾਂ ਨਹੀਂ ਲੈਂਦਾ, ਬੰਦੇ ਨੂੰ ਨਾਲ ਘੱਲਿਆ ਤੇ ਉੱਥੇ ਜਾ ਕੇ ਨਾ ਉਹ ਦੁਹਾਣਾ ਜਿਸ ਟਾਈਮ ਵੇਖ ਮੁੱਕ ਗਿਆ, ਉਹਨੇ ਟੈਲੀਫੋਨ ਕੀਤਾ ਵੀ ਆਇਆ ਨਹੀਂ, ਪਹੁੰਚਿਆ ਨਹੀਂ, ਕੀ ਬਚਿਆ ਬਚਾਇਆ? ਉਹ ਕਹਿੰਦਾ ਵੀ 4,000 ਦੇ ਕੇ ਮੈਨੂੰ ਲੈ ਜਾ ਇੱਥੋਂ ਛਡਾ ਟਰੱਕ ਦਵਾਣਿਆਂ ਦਾ। ਦੀ ਬਜਾਏ ਨੁਕਸਾਨ ਹਾਂ ਉਹ ਕਹਿੰਦਾ ਵੀ 4,000 ਜਾਂ ਮੋਬਾਈਲ ਚ ਕਲਾ ਤੇ ਮੈਨੂੰ ਨਹੀਂ ਇਹ ਜਾਣ ਦੇ ਰਹੇ। ਸਹੀ। ਇਹ ਹਾਲਾਤ ਬਣਦਾ ਬਾਈ ਕਿਸੇ ਟਾਈਮ ਤੇ ਇਦਾਂ ਜ਼ਿਮੀਦਾਰ। ਤੇ ਬੜੀ ਮਿਹਰਬਾਨੀ ਜੀ, ਅੱਲਾਹ ਤਾਲਾ ਤੁਹਾਡੇ ਵੀ ਰਿਜ਼ਕ 'ਚ ਬਰਕਤ ਦੇਵੇ, ਤੁਹਾਡੇ 'ਚ ਵੀ ਬਰਕਤ। ਤੁਹਾਡੇ ਤਾਂ ਵੈਸੇ ਮੰਗਣੀ ਨਹੀਂ ਚਾਹੀਦਾ, ਤਾਂ ਡਿੱਗਣੀਆਂ ਤੁਸੀਂ ਲੈ ਕੇ ਜਾਣੀਆਂ, ਤੁਹਾਡੇ ਰਿਜ਼ਕ 'ਚ ਅੱਲਾਹ ਤੰਦਰੁਸਤ ਵੀ ਹੁੰਦੀ ਫਿਰ ਵੀ ਅਸੀਂ ਲੈ ਕੇ ਜਾਣੀ ਸੀ। ਚਲੋ ਫਿਰ ਛੱਲੀ ਪਾਣੇ ਕੇ ਟਾਂਡੇ ਨਹੀਂ ਰਹਿ ਜਾਣੇ ਸੀ। ਉਂਝ ਹੱਸਦੇ ਆ, ਅੱਲਾਹ ਤਾਲਾ ਤੁਹਾਡੀ ਰੋਜ਼ੀ 'ਚ ਹੈ, ਰਿਜ਼ਕ ਹਲਾਲ ਆ ਜੀ, ਇਹਦੇ 'ਚ ਕਿਹੜੀ ਗੱਲ। ਮਿਹਨਤ ਕਰਕੇ ਲੈਣੀ ਮਿਹਨਤ ਜੀ, ਮਿਹਨਤ ਕਰਕੇ ਲੈਣੀ ਜੀ, ਅੱਲਾਹ ਤਾਲਾ ਰੋਜ਼। ਤੇ ਜ਼ਿਮੀਦਾਰ ਨੂੰ ਰੱਬ ਹੌਸਲਾ ਦੇਵੇ ਹਾਂਜੀ ਤੇ ਜਿਵੇਂ ਅੱਗੇ ਗਾਂ ਜਿੱਡਾ ਜਿਗਰਾ ਦਿੱਤਾ ਉਦਾਂ ਹੀ ਦੇਈ ਰੱਖੇ ਕੋਈ ਅੱਲਾਹ ਵਾਰਸ। ਨਹੀਂ ਐਦ ਕੀ ਗਾਂ ਜਿੱਡਾ ਜਿਗਰਾ ਕੀਤਿਆ ਨਹੀਂ ਸਰਨਾ, ਐਦ ਕੀ ਤਾਂ ਮੱਝ ਜਿੱਡਾ ਕਰਨਾ ਪੈਣਾ। ਬਿਲਕੁਲ ਬਿਲਕੁਲ ਐਸਾ ਐਦ ਕੀ ਨਾ ਜੀ ਮੱਝ ਜਿੱਡਾ ਜਿਗਰਾ ਕਰਨਾ ਪੈਣਾ। ਮੰਨ ਗਏ ਕੋ ਸੋਕੇ ਤੇ ਡੁੱਬ ਰਹੇ, ਕੋ ਸੋਕੇ ਨਾ ਮਾਰ ਰਹੇ, ਕੋ ਡੋਬੇ ਨਾ ਮਾਰ ਰਹੇ। ਇਦਾਂ ਹੀ ਰੱਬ ਦੀ ਜ਼ਾਤ ਜੀ ਖੈਰੀ ਸਲਾਮਤੀ ਰੱਖੇ ਤੇ ਇਦਾਂ ਹੀ
ਇਹ ਕੰਮ ਐਵੇਂ ਕਹਿ ਲਓ ਵੀ ਕੁਦਰਤ ਦੇ ਨੇੜੇ ਦਾ, ਹਾਂਜੀ ਹਾਂਜੀ ਇਹ ਰੱਬ ਦੇ ਨੇੜੇ ਦਾ ਜ਼ਿਮੀਦਾਰ ਆ। ਇਹਦੇ ਚ ਬੜਾ ਸਬਰ, ਬੜਾ ਸ਼ੁਕਰ, ਬੜਾ ਕੁਛ ਆ, ਤੇ ਫਿਰ ਜ਼ਿਮੀਦਾਰ ਕਾਮਯਾਬ ਆ। ਤੇ ਰੱਬ ਸਾਨੂੰ ਉਹਨਾਂ ਜ਼ਿਮੀਦਾਰਾਂ 'ਚ ਹੀ ਰੱਖੇ ਜਿਹੜੇ ਸਬਰ ਤੇ ਸ਼ੁਕਰ ਵਾਲੇ, ਸ਼ੁਕਰ ਦਾ ਕਲਮਾ ਪੜ੍ਹਦੇ। ਇਹਨਾਂ ਜੀ ਸਰੋਇਆ ਸਾਹਿਬ ਬੰਦੇ ਦੇ ਮਸਲੇ ਤਾਂ ਫਿਰ ਜ਼ਾਹਰੀ ਗੱਲ ਆ ਨਾਲ ਆ ਜਿਸ ਲੈਵਲ ਤੇ ਵੀ ਹੋਵੇ। ਅੱਜ ਨਾ ਮੈਨੂੰ ਆਪਾਂ ਗਏ ਸੀ ਨਾ ਸਲਾਬ ਵਾਲੇ ਇਲਾਕੇ 'ਚ, ਉੱਥੋਂ ਇੱਕ ਬੰਦੇ ਦਾ ਆਇਆ WhatsApp ਮੈਸੇਜ। ਉਹਨੇ ਕਿਹਾ ਜੀ ਪਾਣੀ ਨਾ ਕੁਝ ਦੁਬਾਰਾ ਵਧਿਆ ਸੀ ਤੇ ਉਸ ਇਲਾਕਿਆਂ 'ਚ ਫਿਰ ਦੁਬਾਰਾ ਪਾਣੀ ਆਇਆ ਤੇ ਲੋਕ ਇਹ ਕਹਿੰਦੇ ਕਿ ਜੀ ਸਾਨੂੰ ਅਗਰ ਕੁਝ ਨਹੀਂ ਨਾ ਹੋਰ ਹੋ ਸਕਦਾ, ਸਿਰਫ ਉਹ ਖੈਮੇ ਮਿਲ ਜਾਣ। ਅੱਛਾ, ਘਰ ਤਾਂ ਬਣਨੇ ਹੀ ਨਹੀਂ ਜਦੋਂ ਹਲੇ ਪਾਣੀ ਹੀ ਨਹੀਂ ਉੱਥੋਂ ਨਿਕਲ ਰਿਹਾ। ਉਹਨਾਂ ਦਾ ਮਸਲਾ ਕਿੰਨਾ ਸੰਗੀਨ ਆ ਕਿ ਸਰਦੀ ਅੱਗੋਂ ਆ ਗਈ ਆ। ਉਹ ਕਹਿੰਦੇ ਸਿਰਫ ਸਾਨੂੰ ਖੈਮੇ ਹੀ ਲੱਭ ਜਾਣ, ਸਾਨੂੰ ਹੋਰ ਕੋਈ ਸ਼ੈ ਇਮਦਾਦ ਮਿਲੇ ਨਾ ਮਿਲੇ, ਠੀਕ ਆ, ਚਲੋ ਛੱਤ ਬਣ ਜੇ, ਛੱਤ ਬਣ ਰਾਤ ਜਾਵੇ, ਨੂੰ ਲੋਕ ਕੇ ਸੌਣ ਰਾਤ ਜੋਗੀ ਟੱਪ ਜਾਵੇ ਜਗ੍ਹਾ ਕਿਸੇ ਬਣ ਤਰ੍ਹਾਂ। ਤੇ ਅੱਲਾਹ ਤਾਲਾ ਜੀ ਮੁਸ਼ਕਲਾਤ ਆਸਾਨ ਕਰੇ, ਮੁਸ਼ਕਲਾਤ ਬਹੁਤ ਜ਼ਿਆਦਾ ਤੁਸੀਂ ਚੰਗਾ ਕੀਤਾ ਦੱਸਤਾ ਜੀ। ਜਿੱਥੇ ਅਸੀਂ ਬਾਕੀ ਸਮਾਨ ਖਰੀਦ ਰਹੇ ਹਾਂ, ਕੋਟੀਆਂ ਜੈਕਟਾਂ ਖਰੀਦ ਰਹੇ ਹਾਂ, ਉੱਥੇ ਆਪਾਂ ਖੈਮੇ ਵੀ ਲੈ ਕੇ ਜਾਵਾਂਗੇ। ਹੁਣ ਸਰਦੀ ਆ ਰਹੀ ਹੁਣ ਲੋਕ ਹਾਂ, ਉਹ ਲੈ ਕੇ ਜਾਵਾਂਗੇ ਇਨਸ਼ਾਅੱਲਾ, ਚੰਗੇ ਲੈ ਕੇ ਜਾਵਾਂਗੇ ਇਨਸ਼ਾਅੱਲਾ ਜੀ। ਚਲੋ ਜੀ ਦੱਬ ਲਓ ਬਟਨ, ਫਿਰ ਅੱਗੇ ਕੋਈ ਹੋਰ ਸ਼ਾਇਦ ਦਿਖਾਣੇ। ਅਯੂ ਸਾਹਿਬ ਅੱਗੂ ਮੋੜੀ ਤੇ ਮਾਲ ਜਿਸੇ ਨਹੀਂ ਹੈ ਵੀ। ਅਸਲਾਮ ਵਾਲੇਕੁਮ ਜੀ। ਅਸੀਂ ਉਧਰੋਂ ਤੁਹਾਨੂੰ ਡਿੱਗੀ ਹੋਈ ਮਕਈ ਜਿਹੜੀ ਵਿਖਾ ਕੇ ਤੇ ਮੁੜਦੇ ਆ ਰਹੇ ਸੀਗੇ, ਤੇ ਅੱਗੇ ਮੇਰਾ ਭਰਾ ਖਲੋਤਾ ਯਾਸੀਨ, ਮੇਰਾ ਕਲਾਸ ਫੈਲੋ, ਤੇ ਬੜੇ ਚਿਰ ਬਾਅਦ ਸਾਡੀ ਮੁਲਾਕਾਤ ਹੋਈ ਜੀ। ਤੇ ਇਹਨੇ ਆਪਣਾ ਜ਼ਿਮੀਦਾਰਾ ਕੀਤਾ ਮਾਸ਼ਾਅੱਲਾ, ਮਾਲ ਡੰਗਰ ਖੁੱਲਾ ਤੇ ਡੰਗਰ ਚਰਾ ਰਿਹਾ ਸੀ ਨਰਮੇ ਦਾ। ਅੱਛਾ, ਪਹਿਲਾਂ ਤਾਂ ਯਾਸੀਨ ਨੇ ਸੁਣਾ ਵੀ ਕੀ ਹਾਲ ਚਾਲ ਹੈ? ਠੀਕ ਠਾਕ ਜੀ, ਤੈਨੂੰ ਮੈਂ ਚੇਤੇ ਆ ਗਿਆ? ਬਿਲਕੁਲ ਹਾਂਜੀ, ਅੱਛੀ ਤਰ੍ਹਾਂ। ਹਾਂ, ਆਪਾਂ ਪੜ੍ਹਦੇ ਰਹੇ ਹਾਂ ਨਾ ਇਕੱਠੇ। ਪੜਦੇ ਰਹੇ। ਵਾਹ ਵਾਹ। ਅੱਛਾ, ਤੇ ਤੂੰ ਹੁਣ ਕਿੰਨਾ ਕੁ ਜ਼ਿਮੀਦਾਰਾ ਕੀਤਾ ਹੈ? ਜ਼ਿਮੀਦਾਰ ਹੈ ਜੀ ਅੱਧੇ ਕੁ ਮੁਰੱਬੇ ਦਾ ਆਪਣੇ ਕੋਲ। ਅੱਛਾ, ਮਾਸ਼ਾਅੱਲਾ। ਕਿਦਾਂ ਠੀਕ ਬਾਲ ਬੱਚਾ ਸਭ? ਬਿਲਕੁਲ ਠੀਕ ਠਾਕ ਖਰੀਅਤ। ਦੇਖ ਲੈ ਵੀ ਜ਼ਿੰਦਗੀ ਇਸ ਸ਼ੈ ਦਾ ਨਾਮ ਆ ਵੀ ਆਪਣੇ ਆਪਣੇ ਕੰਮਾਂ 'ਚ ਬੰਦਾ ਰੁੱਝ ਜਾਂਦਾ ਤੇ ਫਿਰ ਕਿਤੇ ਜਿੰਦਾ ਬੰਦਾ ਟੱਕਰ ਹੀ ਪੈਂਦਾ। ਚਾਚਾ ਬੂਟਿਆ ਬਿਲਕੁਲ ਟੱਕਰ ਜਾਂਦਾ, ਹੈ ਜਿੰਦਾ ਹੋਵੇ ਸਹੀ। ਜਿੰਦਾ ਹੋਵੇ ਸਹੀ। ਇਹ ਸਾਡੇ ਲੱਗ ਗਿਆ ਜੀ। ਤੇ ਇਹ ਨਰਮੇ ਦੇ ਉੱਤੇ ਉਹ ਜਿਹੜੀਆਂ ਪਿਆ ਝਾਂਜਾ ਚੱਲਿਆ, ਜਿਹਨੇ ਮੱਕੀਆਂ ਟਾਂਡਾ ਤੋੜ ਆਇਆ ਸੀ, ਮੱਕੀਆਂ ਦੀ ਤਬਾਹੀ ਲਾਤੀ ਵੀ ਖਲੋਤੀਆਂ ਜਿਹੜੀਆਂ ਇਸ ਟਾਈਮ ਲੱਖ ਰੁਪਏ ਦੀ ਹੈ ਤੇ ਡਿੱਗੀ ਹੋਈ 50,000 ਦੀ, ਅੱਧੋ ਅੱਧਾ ਫਰਕ ਆ। ਇਹ ਨਰਮੇ ਤੇ ਤਾਂ ਨਹੀਂ ਕੋਈ ਐਸੀ ਗੱਲ ਹੋਈ? ਨਰਮੇ ਵੀ ਜਿਹੜੇ ਜੀ ਤਿਆਰ ਸੀ ਬਿਲਕੁਲ, ਉਹ ਵੀ ਬਹੁਤ ਖਰਾਬ ਹੋਏ ਆ। ਅੱਛਾ, ਖਰਾਬ ਹੋਏ? ਹਾਂਜੀ, ਹੂੰ, ਆ ਥੱਲਿਓਂ ਫਿਰ ਚੋਗਣੀਆਂ ਵਿਚਾਰੀਆਂ ਥੱਲੇ, ਉਹਨਾਂ ਨੇ ਕੀ ਚੁਗਣਾ, ਉਹ ਤਾਂ ਜ਼ਾਇਆ ਹੋ ਗਿਆ। ਖੜੀ ਫਸਲ ਜਿਹੜੀ ਨਾ ਸਰੋਇਆ ਸਾਹਿਬ ਲੱਖ ਦੀ ਨਹੀਂ, ਹਾਂ, ਲੱਖ ਦਾ ਖਰਚਾ ਹੋ ਗਿਆ ਰਿਹਾ ਸੀ ਮੇਰਾ ਆਇਆ ਇਹਦੇ ਤੇ। ਅਖਲੋਤੀ ਤਾਂ ਮਹਿੰਗੀ ਹੈ। ਹਾਂਜੀ, ਲੱਖ ਦਾ ਕਹਿੰਦਾ ਸੀ ਵੀ ਮੇਰਾ ਖਰਚਾ ਬਾਕੀ ਕੋਈ ਨਹੀਂ, ਫਿਰ ਵੀ ਅੱਲਾ ਦੀ ਖੈਰ ਆ। ਸਵਾ ਦੋ ਕੀ ਗੱਲ? ਬਾਕੀ ਕੋਈ ਨਹੀਂ, ਫਿਰ ਵੀ ਅੱਲਾ ਦੀ ਰਹਿਮਤ ਆ, ਜੋ ਹੈ ਨਸੀਬਾਂ 'ਚ ਠੀਕ ਹੀ ਆ ਸਭ ਕੁਝ। ਸਹੀ ਗੱਲ ਆ। ਤੇ ਆਹ ਦੇਖੋ ਜੀ, ਆ ਚਿਬੜ ਨਰਮਾ ਹੋਵੇ ਤੇ ਚਿੱਬੜ ਨਾ ਹੋਣ। ਕੱਲ ਹੀ ਗੱਲ ਕਰ ਰਹੇ ਸੀ ਕੱਲ ਹੀ ਚਿਬੜਾਂ ਦੀ। ਆ ਇਹ ਜੀ ਚਿੱਬੜ ਤੁਹਾਨੂੰ ਵਿਖਾਣੇ ਆ। वो तो तरबूज की तरह है। ਉਹ ਚੱਲਦਾ ਜਿਵੇਂ ਬਰੂਦ ਚੱਲਦਾ। ਇਹ ਤੱਤਾ ਵੀ ਹੁੰਦਾ, ਇਹ ਨਹੀਂ ਉਂਝ ਫੜਨ 'ਚ ਠੰਡਾ। ਇਹ ਤਸੀਰ ਤੱਤੀ ਹੈ ਜੀ। ਤਸੀਰ ਗਰਮ ਹੈ। ਲੈ ਖਾ, ਖਾ ਖਾ। खाना नहीं। ਚਿੱਬੜ ਖਾ ਕੇ ਅਸੀਂ ਵਾਛਾਂ ਪਕਾ ਲੈਂਦੇ ਸੀ, ਹਾਂ, ਤੇ ਇੱਥੇ ਚਿੱਬੜ ਆਮ ਲੱਭ ਜਾਂਦੇ ਸੀ। ਅੱਛਾ, ਇਹਨੂੰ ਹੁਣ ਜਿਹੜਾ ਇਹਦੇ ਕਿੰਨੇ ਜੇ ਮੀਂਹ ਨਾ ਆਂਦਾ ਤੇ ਹਾਲੇ ਤੂੰ ਨਹੀਂ ਝਾੜਨੀ ਸੀ ਨਰਮਾ? ਨਹੀਂ, ਹਾਲੇ ਕੋਈ ਦੋ ਇਹਨੇ ਦੇ ਜਾਣੇ ਸੀ, ਦੋ ਵਾਰੀ ਚੁੱਕੀ ਜਾਣੀ ਸੀ। ਅੱਛਾ। ਹੁਣ ਬਾਰਿਸ਼ ਦੀ ਵਜ੍ਹਾ ਨਾਲ ਕਰਕੇ ਖਰਾਬ ਹੋ ਗਿਆ, ਜਿਹੜਾ ਕੋਈ ਟਿੰਡਾ ਹੈ ਸੀ ਉਹ ਵੀ ਖਤਮ ਹੋ ਗਿਆ। ਹੂੰ। ਹੁਣ ਇਹਨੂੰ ਮੱਝਾਂ ਮੁੱਝਾਂ 4 ਦਿਨ ਫੇਰ ਕੇ ਵੇਖੋ ਨਾਲੇ, ਹਾਂ, ਤੇ ਵੱਢਣ ਲੱਗੇ ਆ ਬਸ, ਵੀ ਕਣਕ ਦੀ ਤਿਆਰੀ ਕਰੀਏ ਜ਼ਮੀਨ ਦੀ। ਆਹੋ ਕਣਕ ਦੇ। ਹਾਂਜੀ, ਤੇ ਇਹ ਹਜੇ ਜਿਹੜਾ ਕੋਈ ਗੋਕੜਾ ਆ ਸੀ ਜਿਵੇਂ ਆਹ, ਹਾਂ, ਇਹ ਤੇਰਾ ਕਹਿਣਾ ਵੀ ਇਹ ਮੀਂਹ ਨੇ ਖਰਾਬ ਕਰਿਆ? ਇਹ ਮੀਂਹ ਨੇ, ਬਾਰਿਸ਼ਾਂ ਨੇ ਖਰਾਬ ਕੀਤੀ। ਆ ਦਿਖਾਓ ਜੀ। ਆ ਨੇੜੇ ਹੋ ਕੇ ਦਿਖਾ ਜੀ, ਹੱਥ ਤੇ ਰੱਖੋ, ਦੋਵੇਂ ਤਿੰਨੇ ਇਕੱਠੇ ਰੱਖੋ ਜੀ। ਇਹ ਹਾਲ ਹੋ ਗਿਆ ਤੂੰ ਜੀ, ਚਿੱਬੜ ਖਾ। ਬਾਰਿਸ਼ ਨਾਲ ਆ ਵੇਖੋ ਗੋਕੜੇ ਵਿੱਚ ਹੀ ਸੁੱਕ ਗਏ, ਹਾਂ, ਸੜ ਗਿਆ ਜੀ, ये भी है। ਹੂੰ। ਵਿੱਚ ਸੜ ਗਈ ਰੂੰ, ਖਰਾਬ ਹੋ ਸੜ ਗਈ। ਗਈ, ਖਰਾਬ ਹੋ ਅੱਛਾ, ਉਂਝ ਨਰਮਾ ਕਹਿੰਦੇ ਵੀ ਟਾਪ ਦਾ ਖੜਿਆ ਸੀ ਤੇਰਾ। ਹਾਂਜੀ, ਸਹੀ ਸੀ। ਨਰਮਾ ਸੋਹਣਾ ਖਲੋਤਾ ਸੀ, ਬੰਦਾ ਲੁਕਦਾ ਸੀ ਵਿੱਚ। ਲੁਕਦਾ ਸੀ। ਤੇ ਮੀਂਹ ਨੇ ਉਹ ਜਿਹੜਾ ਪਾਣੀ ਤਾਂ ਇਹਨੂੰ ਉਂਝ ਹੀ ਚੰਗਾ ਨਹੀਂ। ਹਾਂਜੀ, ਪਾਣੀ ਘੱਟ ਲਾਉਂਦੇ ਹੋ। ਹਾਂ, ਇਹ ਤਾਂ ਬੱਤਰ ਵਾਲੀ ਫਸਲ ਆ, ਪਾਣੀ ਤਾਂ ਬੱਦਲ ਵੇਖ ਕੇ ਹੀ ਨਰਮਾ ਮੂੰਹ ਹੇਠਾਂ ਲੈ ਜਾਂਦਾ ਇਹਦਾ, ਬਿਲਕੁਲ। ਤੇ ਐਸੀ ਫਸਲ ਆ। ਤੇ ਉਹ ਝਾਂਜੇ ਨੇ ਹਰ ਸ਼ੈ ਨੂੰ ਨਾ ਇੱਕ ਵਾਰੀ ਕਹਿ ਲਓ ਵੀ ਫਰਕ ਪਾਇਆ। ਹਾਂ, ਉਸਮਾਨ ਸਾਹਿਬ ਬਾਰੇ ਹਾਂਜੀ। ਯਾਸੀਨ ਸਾਹਿਬ, ਮੈਂ ਕੋਈ ਥੋੜੀ ਜਿਹੀ ਗੱਲਬਾਤ ਕਰਨੀ ਤੁਹਾਡੇ ਨਾਲ। ਕਰੋ ਜੀ, ਕਰੋ। ਯਾਸੀਨ ਸਾਹਿਬ, ਜਿਵੇਂ ਸਰੋਇਆ ਸਾਹਿਬ ਨੇ ਦੱਸਿਆ ਕਿ ਕਲਾਸ ਫੈਲੋਆਂ ਤੇ ਮਿਲੇ ਆ ਕਈ ਸਾਲਾਂ ਬਾਅਦ, ਸਕੂਲ ਦੇ ਵਿੱਚ ਪੜ੍ਹਦੇ ਸੀ ਤੇ ਉਸ ਤੋਂ ਬਾਅਦ ਇਹ ਸਾਨੂੰ ਦੱਸੋ, ਜਿਹੜਾ ਸਕੂਲ ਦੀ ਦੋਸਤੀ ਹੁੰਦੀ ਆ ਨਾ, ਉਹ ਕਹਿ ਲਓ ਕਿ ਉਹ ਸਾਰੀ ਜ਼ਿੰਦਗੀ ਵਾਸਤੇ ਇੰਜ ਪੱਕੀ ਹੁੰਦੀ ਆ। ਬਿਲਕੁਲ ਜੀ। ਉਹ ਹੁਣ ਇੰਨੇ ਸਾਲਾਂ ਬਾਅਦ ਮਿਲੇ ਆ, ਤੁਸੀਂ ਉੱਥੇ ਪਹੁੰਚ ਗਏ ਹੋਣੇ ਯਕੀਨਨ, ਉਸੇ ਉਹਨਾਂ ਬੈਂਚਾਂ ਤੇ ਹੀ ਸ਼ਰਾਰਤਾਂ ਕਰਦੇ, ਠੀਕ ਆ, ਉਹਨੇ ਇੱਕ ਦੂਏ ਦੀ ਸ਼ੈ ਖੋਲੀ, ਖਾ ਲਈ ਤੇ ਰਲ ਕੇ ਫਿਰ ਲੜ ਪਏ, ਸੁਲ੍ਹਾ ਹੋ ਗਈ।
ਇਹ ਹੁਣ ਤਾਂ ਹੈਗੇ ਆ ਨਾ ਕਿ ਸਿਆਣੇ ਕਹਿੰਦੇ ਆ ਸਾਰੀਆਂ ਗੱਲਾਂ ਬਾਤਾਂ, ਕੀ ਸਰੋਇਆ ਸਾਹਿਬ ਉਦੋਂ ਕਿੰਜ ਸੀਗੇ, ਉਦੋਂ ਇਹਨਾਂ ਦੀਆਂ ਗੱਲਾਂ ਸ਼ਰਾਰਤਾਂ ਕਿੰਜ ਸੀ, ਜ਼ਰਾ ਦੇਖਣ ਵਾਲਿਆਂ ਬਸ ਨੂੰ ਫਿਰ ਦੱਸੋ। ਜੀ ਉਹ ਬਚਪਨ ਦੀਆਂ ਗੱਲਾਂ ਤੇ ਹੋਰ ਹੀ ਹੁੰਦੀਆਂ। ਅੱਛਾ ਜੀ। ਤੇ ਗਾਂ ਬੰਦੇ ਨੂੰ ਫਿਰ ਸੋਚ ਵਿਚਾਰ ਕਾਰੋਬਾਰੀ ਮਾਮਲੇ। ਮੈਂ ਵੈਸੇ ਤੁਹਾਨੂੰ ਇੱਕ ਗੱਲ ਦੱਸਾਂ, ਨਹੀਂ ਇਹਨਾਂ ਨੂੰ ਦੱਸਣ ਦੋ ਨਾ ਗੱਲ। ਨਹੀਂ ਮੈਂ ਸਹੀ, ਉਹਨਾਂ ਨੂੰ ਵੀ ਦੱਸਣ ਦਾ ਕੋਈ ਨਹੀਂ ਫਰਕ। ਜਿਹੜੇ ਸੀ ਨਾ ਅਸੀਂ ਡੇਰਿਆਂ ਵਾਲੇ ਮੁੰਡੇ, ਅਸੀਂ ਸਾਰੇ ਇਕੱਠੇ ਬਹਿੰਦੇ ਸੀ ਇੱਕ ਉਹਦੇ ਤੇ ਬੈਂਚ ਤੇ। ਬੈਂਚ ਤਾਂ ਸਾਨੂੰ ਮਿਲੇ ਟਾਟ ਜਾ ਤੇ। ਕੇ, ਟਾਟ ਤੇ ਬਹਿੰਦੇ ਸੀ। ਹਾਂਜੀ ਹਾਂ, ਬੈਂਚ ਤਾਂ ਸਾਨੂੰ ਉਹ ਲੱਭੇ ਗਾਂ ਜਾ ਕੇ। ਇਹ ਸਾਨੂੰ ਜਿਹੜਾ ਹੋਲਡਰ ਨਹੀਂ ਹੁੰਦਾ ਸਿਆਹੀ ਵਾਲਾ, ਇਹ ਵੀ ਸਾਨੂੰ ਜਾ ਕੇ 6ਵੀਂ ਚ ਲੱਭਿਆ। ਤੇ ਉਸ ਤੋਂ ਪਹਿਲਾਂ ਸਾਡੇ ਕੋਲ ਕਾਨੇ ਦੀ ਕਲਮ ਤੇ ਦਵਾਤ ਹੁੰਦੀ ਸੀ। ਮੇਰੀ ਯਾਸੀਨ ਦੀ ਤੇ ਇੱਥੇ ਨਾਲ ਇੱਕ ਡੇਰਾ ਜਵੇਦ ਔਰ ਜੋਕਾ, ਉਹ ਬਾਹਰਲੇ ਮੁਲਕ ਆ। ਤੇ ਸਾਡਾ ਇਹ ਸਾਂਝ ਸੀ ਵੀ ਦਵਾਤ ਆ ਨਾ, ਕਿਸੇ ਟਾਈਮ ਇਹਦੇ ਕੋਲ ਲੈ ਲਈ ਦੇ ਲਈ, ਤੇ ਦਵਾਤ ਦੀ ਵੀ ਸਾਡੀ ਸਾਂਝ ਸੀ। ਦੋ ਟੋਬਿਆਂ ਦਾ ਵੀ ਆਧਾਰ ਹੁੰਦਾ ਟੋਬਿਆਂ ਦਾ, ਉਹ ਜਿਹੜਾ ਟੋਬਿਆਂ ਦਾ ਲੈਣ ਦੇਣ ਸੀ ਨਾ, ਉਹ ਸਾਡਾ ਡੇਰਿਆਂ ਦਾ ਆਪਸ ਸੀ। ਜਿਹੜਾ ਸੀ ਨਾ ਕੋਈ ਬਾਕੀ ਸ਼ਹਿਰ ਦੇ ਪਿੰਡ ਦੇ, ਉਹ ਵੱਖਰਾ ਵੱਖਰਾ ਜਿਹਾ ਹੁੰਦਾ ਨਾ, ਸਾਡਾ ਸੀ ਮਾਹੌਲ ਇੱਕ ਜਿਹਾ ਡੇਰਿਆਂ ਵਾਲਾ, ਤੇ ਅਸੀਂ ਇਕੱਠੇ ਬਹਿੰਦੇ ਸੀਗੇ। ਤੇ ਉਹ ਬੜਾ ਚੰਗਾ ਟਾਈਮ ਸੀ ਜੀ। ਤੇ ਉਹ ਅੱਜ ਵੇਖ ਕੇ ਬੜਾ ਚੰਗਾ ਲੱਗਾ, ਯਾਸ ਨੂੰ ਮਿਲੇ ਆ ਨਾ। ਬਿਲਕੁਲ। ਹਾਂ ਨਹੀਂ ਇਹ ਗੱਲ ਨਹੀਂ ਆਇਆ ਵੀ ਹੋਵੇ ਬੱਚਾ ਤੇ ਸ਼ਰਾਰਤੀ ਨਾ ਹੋਵੇ। ਨਹੀਂ ਅਸੀਂ ਗੱਲਬਾਤ ਕਰ ਲੈਂਦੇ ਸੀ, ਉਸਤਾਦਾਂ ਨੂੰ ਵੀ ਗੱਲ ਕਿਸੇ ਟਾਈਮ ਕਰ ਲੈਂਦੇ ਸੀ। ਕੋਈ ਗੱਲ ਸੁਣਾਓ, ਕੋਈ ਗੱਲ ਯਾਦ ਹੋਵੇ ਉਦੋਂ ਦਾ ਵਕੂਆ, ਕਦੇ ਕੋਈ ਲੜੇ ਹੋਵੋ, ਕੋਈ ਸ਼ਰਾਰਤ ਕੀਤੀ ਹੋਵੇ, ਕੋਈ ਉਸਤਾਦ ਕੋ ਮਾਰ ਪਈ ਹੋਵੇ, ਕੋਈ ਸਰੋਇਆ ਸਾਹਿਬ ਦੀ ਗੱਲ ਇਹਨੂੰ ਸੁਣਾਓ। ਝਾਂਜਾ ਫਿਰਿਆ ਹੈ ਇਹਦੇ ਨਰਮੇ ਨੂੰ, ਇਹਨੇ ਗੱਲ ਕੀਤੀ। ਇਹ ਰੋਜ਼ ਨਹੀਂ ਜੀ, ਚਾਚਾ ਬੂਟਾ ਇੰਜ ਬੰਦੇ ਲੱਭਦੇ। ਤੇ ਇੱਕ ਗੱਲ ਤਾਂ ਮੈਂ ਮੇਰੇ ਪੁੱਛਣਾ ਕਲਾਸ ਫੈਲੋ ਤੈਨੂੰ ਇਦਾਂ ਹੀ ਲੱਭਣਗੇ। ਜਿੱਦਾਂ ਯਾਸੀਨ ਸਾਹਿਬ ਮਿਲੇ ਨਾ, ਮਤਲਬ ਵਹਿਮੋ ਗੁਮਾਨ ਚ ਵੀ ਨਹੀਂ ਸੀ, ਹਾਂਜੀ ਹਾਂਜੀ ਤੇ ਅਚਾਨਕ ਸਾਲਾਂ ਬਾਅਦ ਬੰਦਾ ਮਿਲਿਆ। ਮੈਂ ਕਹਿੰਦਾ ਤੈਨੂੰ ਲੱਭਣੇ ਇਦਾਂ ਫਸਲਾਂ ਚ ਹੋਈ ਆ। ਜੇ ਤੂੰ ਕਹੇ ਨਾ ਸਰਕਾਰੀ ਦਫ਼ਤਰਾਂ ਚ ਵੱਡੇ ਅਫਸਰ, ਉਹ ਸਾਡੀ ਕਲਾਸ ਦੇ ਵਿੱਚ ਕੋਈ ਨਹੀਂ, ਅਸੀਂ ਤਾਂ ਸਾਰੇ ਇਦਾਂ ਹੀ ਲੱਭਣੇ ਆ। ਸਾਡੇ ਰਿਵਾਜ ਹੈ ਇਹ ਸਾਡੇ ਰਿਵਾਜ ਹੀ ਇੰਜ ਸੀ ਵੀ ਸਾਨੂੰ ਫਸਲਾਂ ਚ ਲੱਭਣੇ। ਠੀਕ ਆ। ਆਹ ਜੋ ਬੀਚ ਕੀ ਸਹੀ ਆ। ਤੇ ਯਾਸਿਨ ਸਾਹਿਬ ਹੋਰ ਕਿਹੜੀ ਕਿਹੜੀ ਫਸਲ ਲਾਈ ਹੈ ਤੁਸੀਂ? ਹੋਰ ਫਿਲਹਾਲ ਕੋਈ ਨਹੀਂ, ਮੱਕੀ ਸੀ 5-6 ਕਿੱਲੇ ਪਰਲੇ ਬੰਨਿਆ ਉਹ ਨਾਲ। ਉਹਦਾ ਕੀ ਸੂਰਤ ਹਾਲ ਆ? ਉਹ ਠੀਕ ਖੜੀ ਆ। ਬਚ ਬੜੀ ਪਿਛੇਤੀ ਸੀ, ਉਹ ਡੱਕ ਵੇਚ ਗਈ। ਹਾਂ ਚਲੋ ਸ਼ੁਕਰ ਆ। ਤੇ ਬਾਕੀ ਮਾਲ ਦਾ ਸ਼ੌਕ ਕੀਤਾ ਹੈ? ਹਾਂਜੀ ਮੱਝਾਂ ਦਾ? ਮੱਝਾਂ ਇਸ ਟਾਈਮ ਮਾਸ਼ਾਅੱਲਾ 4 ਮਿਲਦੀਆਂ। ਸ਼ੁਕਰ ਆ, ਸ਼ੁਕਰ ਘਰ ਦਾ ਦੁੱਧ ਆ। ਹਾਂ ਸ਼ੁਕਰ ਆ, ਇਹਦੇ ਵਰਗੀ ਨਿਮਤ ਕੋਈ ਨਹੀਂ। ਹਾਂਜੀ ਚਲੋ ਤੇ ਉਂਝ ਡੰਗਰ ਹੈ ਕਿੰਨੇ ਕਾ? ਡੰਗਰ ਰਹਿਣ ਕੋ 10-12। 10-12। 4 ਝੋਟੀਆਂ 2 ਕੱਟੇ ਆ। ਉਹ ਤਾਂ ਹੁਣ ਜੀ ਵਿੱਚ ਨਰਮੇ ਦੇ ਖਲੋਤੀਆਂ। ਤੁਸੀਂ ਸਮਾਨ ਸਾਹਿਬ ਇੱਕ ਵਾਰੀ ਜਾ ਕੇ ਦਿਖਾਓ ਮੱਝਾਂ ਦਾ ਮੂੰਹ ਕਿਸੇ ਦਾ। ਮੱਝਾਂ ਇਹਦੇ ਕੋਲ ਜੈਂਟਲੀ ਦੀਆਂ, ਸਾਡੇ ਰਾਵੀ ਦੀਆਂ ਮੱਝਾਂ ਯਾਸੀਨ ਕੋ, ਤੇ ਬੜੀਆਂ ਸਵਲੀਆਂ ਮੱਝਾਂ, ਸੋਹਣੀਆਂ ਮੱਝਾਂ ਇਹਦੇ ਕੋਲ। ਹਾਂ ਕੱਟਾ ਹੈ ਤੇ ਆ ਮੱਦਾਂ ਵੀ ਉੱਥੇ ਖੜਾ, ਉਹ ਰੜੇ ਥੋੜੀਆਂ ਹਟਾਵੀਂ। ਕੱਟਾ ਹੈ ਇਹਦੇ? ਹਾਂਜੀ ਅੱਛਾ ਮਾਲੀ ਕੱਟਾ ਛੋਟਾ। ਅੱਛਾ ਛੋਟਾ, ਠੀਕ ਹੈ। ਚਲੋ ਚਲੋ ਆ ਗਈ ਨਾ ਬਾ ਠੀਕ ਆ, ਸੋਹਣੀਆਂ ਮੱਝਾਂ ਕਿਸੇ ਟਾਈਮ ਠੀਕ ਹੈ ਦਿਖਾਵਾਂਗੇ। ਜੀ ਠੀਕ ਹੈ। ਹਾਂ ਸਹੀ ਹੈ। ਹਾਂ ਕਿਸੇ ਟਾਈਮ ਫੇਰ ਦਿਖਾ ਦਾਂਗੇ ਜੀ, ਹੁਣ ਉਹਦਾ ਵੀ ਕੰਮ ਦਾ ਟਾਈਮ ਹੈ। ਯਾਸੀਨ ਸਾਹਿਬ ਬੜੀ ਮਿਹਰਬਾਨੀ, ਬੜਾ ਚੰਗਾ ਲੱਗਾ ਤੁਹਾਨੂੰ ਮਿਲ ਕੇ। ਹੈ ਅੱਲਾ ਦੀ ਜ਼ਾਤ ਤੁਹਾਨੂੰ ਇਦਾਂ ਹੀ ਸੁੱਖ ਦੇਈ ਰੱਖੇ, ਆਬਾਦ ਰੱਖੇ ਮੇਰਾ ਮਾਲਕ। ਹੈ ਤੇ ਇਦਾਂ ਹੀ ਕਿਤੇ ਫੇਰ ਟੱਕਰ ਜਾਵਾਂਗੇ ਇਨਸ਼ਾਅੱਲਾ। ਹਾਂਜੀ ਬੜੀ ਮਿਹਰਬਾਨੀ। ਹਾਂ ਸੱਚ ਤੂੰ ਮੇਰੀ ਫਿਲਮਾਂ ਨਹੀਂ ਦੇਖੀਆਂ? ਕੋਈ ਨਹੀਂ ਯਾਰ, ਮੈਂ ਨਾ ਉਹ ਚਲਾਉਂਦਾ ਤਾਂ ਨੈਟ ਪਰ ਫੋਨ ਸ਼ੂਨ ਸੁਣ ਲਿਆ, ਫਿਰ ਸੌਂ ਗਿਆ। ਤੈਨੂੰ ਪਤਾ ਇਸ਼ਾ ਤੂੰ ਟਾਈਮ ਮੈਨੂੰ ਦੇਖਿਆ ਹੀ ਨਹੀਂ ਮੋਬਾਈਲ ਤੇ ਕਿਤੇ? ਸ਼ਾਇਦ ਦੇਖਿਆ ਵੀ ਹੋਵੇ। ਸ਼ਾਇਦ ਵਾਲੀ ਗੱਲ ਆ, ਤੈਨੂੰ ਤਸੱਲੀ ਕੋਈ ਨਹੀਂ। ਤਸੱਲੀ ਕੋਈ ਨਹੀਂ, ਐਵੇਂ ਝੂਠ ਨਹੀਂ ਬੋਲਣਾ। ਮੇਰੇ ਮਸ਼ਹੂਰ ਹੋਏ ਦਾ ਫਾਇਦਾ ਕੀ ਹੋਇਆ? ਤੂੰ ਮੈਨੂੰ ਦੇਖਿਆ ਹੀ ਨਹੀਂ ਹੈ ਕਦੀ। ਜਵੇਦ ਵੀ ਨਹੀਂ ਗਾਹ ਪਾਇਆ ਮੇਰਾ? ਨਹੀਂ ਜਵੇਦ ਗਾਗੂ ਤਾਂ ਪਾਉਂਦਾ ਸ਼ਾਇਦ 1-2 ਵਾਰੀ, ਤੇ ਲੇਕਿਨ ਹੁਣ ਤਸੱਲੀ ਕਰ ਲਾਂਗੇ। ਤਸੱਲੀ ਪਤਾ ਲੱਗ ਗਿਆ ਵੀ ਆ ਫੀਡ ਚ ਹੈਗੇ ਆ। ਲੈ ਐਸਾ ਮੇਰਾ ਜੱਟ ਭਰਾ, ਉਹਨੇ ਮੈਨੂੰ ਅੱਜ ਤੱਕ ਕੈਮਰੇ 'ਚ ਦੇਖਿਆ ਹੀ ਨਹੀਂ। ਹਾਂ ਚਲੋ ਬੜੀ ਮਿਹਰਬਾਨੀ। ਯਾਸੀਨ ਸੁੱਚਾ ਬੰਦਾ, ਉਹਨੇ ਗੱਲ ਸਹੀ ਕਰੀ। ਹਾਂ ਜਿਉਂਦਾ ਵਸਦਾ ਰਹਿ। ਬੜੀ ਮਿਹਰਬਾਨੀ ਜੀ। ਅਸੀਂ ਤੁਹਾਡੇ ਤੱਕ ਪਹੁੰਚਾਤੀ ਸਾਰੀ ਗੱਲਬਾਤ ਜਿਹੜੀ ਸਾਡੇ ਜ਼ਿਮੀਂਦਾਰਾਂ ਦੀ ਸੀ। ਤੁਹਾਨੂੰ ਅਸਲ ਤਾਂ ਵਿਖਾਣ ਆਏ ਸੀ ਉਹ ਮੱਕੀ ਦੀ ਫਸਲ। ਹਾਂਜੀ ਤੇ ਅੱਲਾ ਦੀ ਜ਼ਾਤ ਆ ਜੀ, ਇਸ ਟਾਈਮ ਸਾਡੇ ਜ਼ਿਮੀਂਦਾਰਾਂ ਦਾ ਵਾਰਸ ਆ ਰੱਬ। ਤੇ ਇਹ ਸਾਰੇ ਕਿਸੇ ਨਾ ਕਿਸੇ ਪਾਸੇ ਉਹ ਘਾਟਿਆਂ ਮੁਨਾਫਿਆਂ ਦੇ ਵਿੱਚ ਬਦਲੂਗਾ ਤੇ ਉਹ ਪੂਰੇ ਕਰੂਗਾ। ਉਹ ਬਰਕਤ ਪਾਵੇ ਤਾਂ ਕਿਸੇ ਸ਼ੈ 'ਚ ਪਾ ਦੇਵੇ। ਇਦਾਂ ਹੀ ਆ। ਹਾਂਜੀ ਤੇ ਬਸ ਦੁਆਵਾਂ 'ਚ ਯਾਦ ਰੱਖਿਓ ਤੇ ਜਿੱਥੇ ਰਹੋ ਸੁਖੀ ਰਹੋ। ਬੜੀ ਮਿਹਰਬਾਨੀ। ਦਬਲਾ ਬਟਨ। ਓਕੇ ਅੱਲਾ ਹਾਫਿਜ਼।